ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909 0503 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ ਗਰੇਵਰ ਟਰੈਵਲ ਸਰਵਿਸਿਜ਼ ਯੂਬਾ ਸਿਟੀ। ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਨਰਿੰਦਰ ਸਿੰਘ ਇੰਡੀਆਨਾ, ਮੰਗਲ ਸਿੰਘ ਸਮਰਾ ਨਾਰਥਵੁੱਡ ਮੋਟਰਸ ਬਲੇਨ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਵਾਸੀ ਇਕਬਾਲ ਜੌਹਲ ਐਲਗਰੋਵ, ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਹੈ। ਕਾਲ 8888889914। ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਤਲਵਿੰਦਰ ਗਿੱਲ ਰਵਿੰਦਰ ਬਸਰਾ ਬੇਕਰਸਫੀਲਡ, ਬਲਜਿੰਦਰ ਨੇਜਰ ਵੁਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ, ਸਿਕੰਦਰ ਗਰੇਵਾਲ ਟ੍ਰੇਸੀ, ਗੁਰਨੇਕ ਸਿੰਘ ਬਾਗੜੀ ਫਰੈਸਨੋ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਸੋ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਇਹ ਜਿਹੜਾ ਸਾਡਾ ਅਪਡੇਟ ਅਮਰੀਕਾ ਪ੍ਰੋਗਰਾਮ ਹੁੰਦਾ ਹੈਗਾ ਆ, ਹਰ ਰੋਜ਼ ਸਵੇਰੇ ਆਪਾਂ ਲੈ ਕੇ ਆਨੇ ਤੁਹਾਡੇ ਲਈ ਅਮਰੀਕਾ ਦੇ ਵਿੱਚ, ਦੁਨੀਆ ਦੇ ਵਿੱਚ ਕੀ ਕੁਝ ਵਾਪਰਿਆ ਉਹ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਆ। ਅੱਜ ਦੀ ਇੱਕ ਬਹੁਤ ਇੰਪੋਰਟੈਂਟ ਖਬਰ ਆ ਨਰਸਿੰਗ ਡਿਗਰੀਜ਼ ਨੂੰ ਲੈ ਕੇ, ਵੀ ਉਹ ਪ੍ਰੋਫੈਸ਼ਨਲ ਡਿਗਰੀ ਨਹੀਂ ਕਾਊਂਟ ਕੀਤੀ ਜਾਊਗੀ ਤੇ ਕਾਫੀ ਨਰਸਿੰਗ ਕਾਲਜਸ ਦੇ ਵਿੱਚ ਗੁੱਸਾ ਆ। ਉਹ ਆਪਾਂ ਬਾਅਦ ਦੇ ਵਿੱਚ ਡਿਸਕਸ ਕਰਾਂਗੇ। ਉਸ ਤੋਂ ਪਹਿਲਾਂ ਦੁਨੀਆ ਦੇ ਵਿੱਚ ਕੀ ਕੁਝ ਵਾਪਰਿਆ, ਯੂਕਰੇਨ ਦੀ ਪੀਸ ਪਲਾਨ ਨੂੰ ਲੈ ਕੇ ਜਨੇਵਾ ਦੇ ਵਿੱਚ ਜੋ ਗੱਲਬਾਤ ਹੋਈ ਆ, ਬਹੁਤ ਸਾਰੇ ਜਿਹੜੇ ਯੂਰਪੀਅਨ ਮੁਲਕ ਹੈਗੇ ਆ ਉਹ ਐਗਰੀ ਨਹੀਂ ਕਰ ਰਹੇ ਇਸ ਨਾਲ, ਵੀ ਇਹ ਤਾਂ ਸ਼ਰੇਆਮ ਹੀ ਧੱਕਾ ਆ। ਤੁਸੀਂ ਯੂਕਰੇਨ ਵਾਲਿਆਂ ਦੇ ਨਾਲ ਕੋਈ ਸਲਾਹ ਨਹੀਂ ਕੀਤੀ ਤੇ ਆਪਣੇ ਆਪ 28 ਪੁਆਇੰਟ ਪ੍ਰੋਗਰਾਮ ਜਿਹੜਾ ਉਹ ਕ੍ਰੀਏਟ ਕਰ ਲਿਆ ਆ, ਜਿਹਦੇ ਵਿੱਚ ਰਸ਼ੀਆ ਕਾਫੀ ਜ਼ਿਆਦਾ ਜਿਹੜੀ ਜ਼ਮੀਨ ਆ ਉਹ ਜੋ ਉਹਨਾਂ ਨੇ ਕਬਜ਼ੇ 'ਚ ਕੀਤੀ ਉਹ ਯੂਕਰੇਨ ਦੀ, ਉਹ ਉਹਨਾਂ ਦੇ ਕੋਲ ਰਹਿ ਜਾਊਗੀ। ਸੋ 28 ਪੁਆਇੰਟ ਪਲਾਨ ਨੂੰ ਲੈ ਕੇ ਜੋ ਰਸ਼ੀਆ ਦੇ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਆ, ਉਹਨਾਂ ਨੇ ਕਿਹਾ ਸੀ ਵੀ ਹੁਣ ਸਾਡੇ ਕੋਲ ਦੋ ਚੁਆਇਸ ਆ, ਜਾਂ ਤਾਂ ਫਿਰ ਅਸੀਂ ਅਮਰੀਕਾ ਦਾ ਸਾਥ ਛੱਡ ਦਈਏ ਜਾਂ ਫਿਰ ਜਿਹੜਾ ਆ ਰਸ਼ੀਆ ਦੇ ਥੱਲੇ ਲੱਗ ਜਾਈਏ। ਪਰ US ਦਾ ਇੱਕ ਡੈਲੀਗੇਸ਼ਨ ਜਿਹਦੇ ਵਿੱਚ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਹੋਣੀ ਤੇ ਇੱਕ ਯੂਕਰੇਨ ਦੀ ਟੀਮ ਜਿਹੜੀ ਆ ਲੈਡ ਬਾਈ ਹੈਡ ਆਫ ਪ੍ਰੈਜ਼ੀਡੈਂਸ਼ੀਅਲ ਆਫਿਸ ਐਂਡਰੀ ਯਰਮਾਰਕ, ਉਹ ਜਨੇਵਾ ਦੇ ਵਿੱਚ ਪਿਛਲੇ ਐਤਵਾਰ ਉਹਨਾਂ ਨੇ ਜਿਹੜੀਆਂ ਗੱਲਬਾਤ ਕੀਤੀ ਹੈ ਕੱਲ, ਯਾਨੀ ਕਿ ਫਾਈਨਲ ਪੁਆਇੰਟ ਹਜੇ ਤੱਕ ਜਿਹੜੇ ਆ ਉਹਨਾਂ ਦੇ ਬਾਬਤ ਕੋਈ ਜਿਹੜੀ ਐਗਰੀਮੈਂਟ ਨਹੀਂ ਹੋ ਸਕਿਆ ਹੈਗਾ। ਤੇ ਅਮਰੀਕਨ ਪ੍ਰਪੋਜ਼ਲ ਨੂੰ ਯੂਰਪੀਅਨ ਯੂਨੀਅਨ ਦੇ ਜਿਹੜੇ ਮੁਲਕ ਆ ਉਹਨਾਂ ਨੇ ਕਿਹਾ ਵੀ ਇਹ ਤਾਂ ਟੋਟਲੀ ਧੱਕਾ ਚੱਲ ਰਿਹਾ ਹੈਗਾ। ਅਲੈਕਸੈਂਡਰ ਬੇਵਜ਼ ਇੱਕ ਐਡਵਾਈਜ਼ਰ ਹੈਗੇ ਆ ਟੂ ਯਰਮਕ, ਉਹਨਾਂ ਨੇ ਫੇਸਬੁੱਕ ਤੇ ਲਿਖਿਆ ਵੀ ਜਿਹੜਾ 28 ਪਲਾਨ ਹੈਗਾ ਉਹ ਇਨ ਦਾ ਫਾਰਮ ਇਨ ਵਿਚ ਐਵਰੀਵਨ ਸਾ ਇਟ ਨੋ ਲੋਂਗਰ ਐਗਜ਼ਿਸਟ, ਤੇ ਕਹਿੰਦੇ ਵੀ ਇਹ ਚੱਲਣਾ ਨਹੀਂ ਹੈ। ਯੂਕਰੇਨ ਤੇ ਯੂਰਪੀਅਨ ਯੂਨੀਅਨ ਦੇ ਜਿਹੜੇ ਆਫੀਸ਼ੀਅਲਸ ਆ ਉਹ ਕੋਸ਼ਿਸ਼ ਕਰ ਰਹੇ ਆ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਇਹਦੇ ਤੇ ਵਰਕਆਊਟ ਕੀਤਾ ਜਾਊ, ਪਰ ਅਮਰੀਕਾ ਵਾਲਿਆਂ ਨੇ, ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹ ਕਹਿਤਾ ਵੀ ਜੇ ਨਹੀਂ ਐਗਰੀ ਕਰਦੇ ਤੇ ਅਸੀਂ ਕੋਈ ਇੰਟੈਲੀਜੈਂਸ ਜਾਂ ਹੋਰ ਸਪੋਰਟ ਦੇਣੀ ਜਿਹੜੀ ਆ ਉਹ ਯੂਕਰੇਨ ਨੂੰ ਦੇਣੀ ਬੰਦ ਕਰ ਦਾਂਗੇ। ਤੇ ਉਹ ਆਪਣੇ ਆਪ ਤੇ ਹੋਣਗੇ ਜਾਂ ਜਿਹੜੇ ਯੂਰਪੀਅਨ ਯੂਨੀਅਨ ਦੇ ਮੁਲਕ ਆ ਉਹ ਜੋ ਵੀ ਉਹਨਾਂ ਦੇ ਨਾਲ ਗੱਲਬਾਤ ਕਰਨਗੇ। ਮੋਡੀਫਾਈਡ ਜਿਹੜਾ ਯੂਰਪੀਅਨ ਯੂਨੀਅਨ ਦਾ ਵਰਸ਼ਨ ਆ ਉਹਦੇ ਵਿੱਚ ਜਿਹੜੇ ਆ ਉਹ ਕਹਿੰਦੇ ਵੀ ਨਹੀਂ, ਯੂਕਰੇਨ ਦੀ ਜਿਹੜੀ ਮਿਲਟਰੀ, ਤੁਸੀਂ ਇੱਕ ਤਾਂ ਮਿਲਟਰੀ ਵੀ ਉਹਨਾਂ ਦੀ ਘਟਾਉਣ ਨੂੰ ਕਹਿ ਰਹੇ ਵੀ 8 ਲੱਖ ਤੋਂ 6 ਲੱਖ ਕਰ ਦਿਓ। ਸੋ ਉਹਦੇ 'ਚ ਜਿਹੜਾ ਨਵਾਂ ਮੋਡੀਫਾਈ ਕੀਤਾ ਗਿਆ ਉਹ 'ਚ ਕਹਿੰਦੇ ਵੀ ਨਹੀਂ, ਫੋਰਸ ਤਾਂ ਉਹਨਾਂ ਦੀਆਂ ਸੇਮ ਹੀ ਰਹਿਣਗੀਆਂ 8 ਲੱਖ, ਤੇ ਜਿਹੜੀ ਟੈਰੀਟੋਰੀਅਲ ਐਕਸਚੇਂਜ ਆ ਉਹਦੇ ਉੱਤੇ ਵੀ ਜਿਹੜਾ ਵਰਕਆਊਟ ਹੋਊਗਾ। US ਯੂਕਰੇਨ ਨੂੰ ਸਿਕਿਉਰਿਟੀ ਗਰੰਟੀ ਦੇ ਰਿਹਾ ਸਿਮਿਲਰਲੀ ਜਿੱਦਾਂ ਨਾਟੋ ਦੇ ਆਰਟੀਕਲ 5 ਦੀ ਤਰ੍ਹਾਂ ਹੈਗੀ ਆ, ਪਰ ਕਹਿੰਦੇ ਵੀ ਨਾਟੋ ਦਾ ਮੈਂਬਰ ਨਹੀਂ ਜਿਹੜਾ ਯੂਕਰੇਨ ਬਣ ਸਕਦਾ ਹੈ। ਜੀ, 28 ਪੁਆਇੰਟਾਂ ਤੋਂ ਘੱਟ ਕੇ ਹੁਣ 19 ਪੁਆਇੰਟਾਂ ਦਾ ਹਰਜੋਤ ਸਿੰਘ ਜੀ ਇਹ ਜਿਹੜਾ ਪੀਸ ਪਲਾਨ ਆ ਉਹ ਬਣਿਆ ਹੈਗਾ ਆ। ਫਾਈਨਲ ਜਿਹੜਾ ਡਾਕੂਮੈਂਟ ਆ ਉਸ ਦੇ ਉੱਤੇ ਅਜੇ ਸਾਰਿਆਂ ਦੀ ਸਹਿਮਤੀ ਬਣਨੀ ਹੈਗੀ ਆ, ਉਹ ਅਜੇ ਬਣੀ ਨਹੀਂ ਹੈਗੀ। ਸੋ ਜਿਹੜਾ ਇਨੀਸ਼ੀਅਲ ਸ਼ੁਰੂਆਤੀ ਦੌਰ ਦੇ ਵਿੱਚ ਜਿਹੜਾ 28 ਨੁਕਾਤੀ ਪਲਾਨ ਸੀਗਾ ਉਹਦੀ ਚੀਜ਼ਾਂ ਜਿਹੜੀਆਂ ਉਸ ਦੇ ਵਿੱਚੋਂ
ਘਟੀਆਂ ਹੈਗੀਆਂ ਆ। ਸੋ ਲੱਗਦਾ ਨਹੀਂ ਯੂਰਪ ਵਾਲੇ ਜਾਂ ਯੂਕਰੇਨ ਵਾਲੇ ਉਸ ਨੂੰ ਰਜ਼ਾਮੰਦ ਹੋਣੇ ਸੀਗੇ। ਆਪਾਂ ਜਿਹੜੀਆਂ ਕੁਛ ਉਸ ਦੇ ਵਿੱਚ ਜ਼ਿਕਰ ਕੀਤੇ ਸੀ ਉਹ 28 ਪੁਆਇੰਟਾਂ ਦੇ ਵਿੱਚੋਂ ਉਹਨਾਂ 'ਚੋਂ ਜਿਹੜੇ ਪੁਆਇੰਟ ਲੱਗਦਾ ਨਹੀਂ ਸੀਗਾ ਵੀ ਉਹਦੇ ਵਿੱਚ ਉਹਨਾਂ ਨੂੰ ਮੰਨਿਆ ਜਿਹੜਾ ਉਹ ਜਾਊਗਾ। ਉੱਦਾਂ ਉਹਨਾਂ ਨੇ 28 ਪੁਆਇੰਟ ਜਿਹੜੇ ਹਰਜੋਤ ਸਿੰਘ ਜੀ ਪੁਤਿਨ ਨੂੰ ਘੱਲ ਦਿੱਤੇ ਸੀਗੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ। ਉਹਨਾਂ ਨੇ ਕਿਹਾ ਸੀਗਾ ਵੀ ਸਾਨੂੰ ਜਿਹੜਾ ਉਹ ਮਿਲ ਚੁੱਕੇ ਹੈਗੇ ਆ, ਤੇ ਉਸ ਦੇ ਉੱਤੇ ਬਾਅਦ 'ਚ ਉਹਨਾਂ ਨੇ ਕਹਿੰਦੇ ਵੀ ਅਸੀਂ ਤੁਹਾਨੂੰ ਦੱਸਾਂਗੇ। ਪਰ ਮੈਨੂੰ ਲੱਗਦਾ ਆ ਵੀ ਉਹ ਵੀ ਪਲਾਨ ਵਿੱਚ ਹੀ ਧਰਿਆ ਧਰਾਇਆ ਜਿਹੜਾ ਉਹ ਰਹਿ ਜਾਊਗਾ। ਰੀਜ਼ਨ ਉਸ ਦੇ ਵਿੱਚ ਇਹੀ ਹੈ ਹਰਜੋਤ ਸਿੰਘ ਜੀ ਵੀ ਅਜੇ ਸਹਿਮਤੀ ਜਿਹੜੀ ਉਹ ਨਹੀਂ ਬਣ ਰਹੀ ਹੈਗੀ। ਸੋ ਲੈਟਸ ਸੀ ਕੀ ਇਸ ਦੇ ਵਿੱਚ ਅੱਗੇ ਬਣਦਾ ਆ। ਅਗਲੀ ਇੰਟਰਨੈਸ਼ਨਲ ਖਬਰ ਦੇ ਵਿੱਚ ਹਰਜੋਤ ਸਿੰਘ ਜੀ, ਚਾਈਨਾ ਦੇ ਜਿਹੜੇ ਰਾਸ਼ਟਰਪਤੀ ਆ, ਲੀਡਰ ਆ ਜਿਹੜਾ ਸ਼ੀ ਜਿਨਪਿੰਗ, ਉਹਨਾਂ ਨੇ ਟਰੰਪ ਹੁਣਾਂ ਨੂੰ ਕਿਹਾ ਆ ਵੀ ਤਾਈਵਾਨ ਜਿੰਨੀ ਦੇਰ ਤੱਕ ਸਾਡੇ ਕੋਲ ਵਾਪਸ ਨਹੀਂ ਆਉਂਦਾ, ਤਾਈਵਾਨ's ਰਿਟਰਨ ਕੀ ਟੂ ਪੋਸਟ ਵਾਰ ਆਰਡਰ, ਵੀ ਲੜਾਈ ਤੋਂ ਬਾਅਦ ਦੇ ਵਿੱਚ ਜਿਹੜਾ ਇੱਕ ਆਰਡਰ ਬਣਨਾ ਹੈ ਜਿੱਥੇ ਸਾਰੀਆਂ ਧਿਰਾਂ ਨੇ ਸਹਿਮਤੀ ਹੋਣੀ ਆ, ਜਾਂ ਜਿੱਥੇ ਊਂਠ ਨੇ ਜਿਸ ਕਰਵਟ ਬੈਠਣਾ ਆ, ਉਹਦੇ ਵਿੱਚ ਤਾਈਵਾਨ ਚਾਈਨਾ ਦੇ ਅੰਡਰ ਆਉਣਾ ਚਾਹੀਦਾ ਹੈਗਾ ਆ। ਸੋ ਇਹ ਉੱਥੋਂ ਜਿਹੜੀ ਆ ਰਿਪੋਰਟ ਆ ਉਹ ਜਿਹੜੀ ਉਹ ਆ ਰਹੀ ਹੈਗੀ ਆ। ਕਹਿੰਦੇ ਵੀ ਚਾਈਨਾ ਤੇ US ਆ ਕਿਸੇ ਟਾਈਮ ਦੇ ਉੱਤੇ ਸਾਈਡ ਬਾਏ ਸਾਈਡ ਅਸੀਂ ਲੜੇ ਸੀਗੇ, ਫਾਸੀਵਾਦ ਤੇ ਮਿਲਿਟਰਿਜ਼ਮ ਦੇ ਉਲਟ। ਤੇ ਕਹਿੰਦੇ ਵੀ ਹੁਣ ਵੀ ਆਪਾਂ ਨੂੰ ਦੁਬਾਰਾ ਇਕੱਠਿਆਂ ਜਿਹੜਾ ਉਹ ਹੋਣਾ ਚਾਹੀਦਾ ਆ। ਵਰਲਡ ਵਾਰ 2 ਤੋਂ ਬਾਅਦ ਦੇ ਵਿੱਚ ਜਿਹੜਾ ਆਰਡਰ ਬਣਿਆ ਆ ਉਸ ਨੂੰ ਬਰਕਰਾਰ ਰੱਖਣ ਦੇ ਲਈ। ਸੋ ਜਿਹੜੇ ਸ਼ਿੰਜ਼ੂ ਆ ਉਹਨਾਂ ਨੇ ਜਿਹੜੇ ਸ਼ੀ ਜਿਨਪਿੰਗ ਨੂੰ ਕੋਟ ਕਰਦੇ ਹੋਏ ਐਗਜ਼ੈਕਟਲੀ ਇਹ ਜਿਹੜੇ ਸ਼ਬਦ ਆ ਉਹ ਦੱਸੇ ਹੈਗੇ ਆ। ਵਾਈਟ ਹਾਊਸ ਦੇ ਅਧਿਕਾਰੀਆਂ ਨੇ ਕਨਫਰਮ ਕੀਤਾ ਆ ਵੀ ਫੋਨ ਦੇ ਉੱਤੇ ਗੱਲਬਾਤ ਜ਼ਰੂਰ ਹੋਈ ਆ ਰਾਸ਼ਟਰਪਤੀ ਟਰੰਪ ਤੇ ਜਿਹੜੇ ਚੀਨੀ ਜਿਹੜੇ ਰਾਸ਼ਟਰਪਤੀ ਆ ਸ਼ੀ ਜਿਨਪਿੰਗ ਦੀ ਫੋਨ ਦੇ ਉੱਤੇ, ਪਰ ਉਹਨਾਂ ਨੇ ਇਲਾਵਾ ਹੋਰ ਕੋਈ ਡਿਟੇਲ ਨਹੀਂ ਦੱਸੀਆਂ ਹੈਗੀਆਂ। ਤਾਈਵਾਨ ਨੂੰ ਚਾਈਨਾ ਜਿਹੜਾ ਆ ਉਹ ਆਪਣਾ ਹਿੱਸਾ ਟੈਰੀਟਰੀ ਜਿਹੜੀ ਆ ਉਹ ਮੰਨਦੇ ਆ, ਤੇ ਉਹਨਾਂ ਨੇ ਰੂਲ ਆਊਟ ਨਹੀਂ ਕੀਤਾ ਵੀ ਜੇ ਕਿਸੇ ਦਿਨ ਫੋਰਸ ਦੇ ਨਾਲ ਵੀ ਇਸ ਦੇ ਉੱਤੇ ਕਬਜ਼ਾ ਕਰਨਾ ਪਿਆ ਤਾਂ ਅਸੀਂ ਉਸ ਤੋਂ ਪਿੱਛੇ ਜਿਹੜਾ ਉਹ ਨਹੀਂ ਹਟਾਂਗੇ। ਸੋ ਆਪਾਂ ਨੂੰ ਪਤਾ ਆ, ਯਾਦ ਹੋਣਾ ਹਰਜੋਤ ਸਿੰਘ ਜੀ, ਕੁਛ ਵਰੇ ਪਹਿਲਾਂ ਨੈਂਸੀ ਪਲੋਸੀ ਰਾਤੋਂ ਰਾਤ ਜਿਹੜੀ ਉਹ ਤਾਈਵਾਨ ਗਈ ਸੀ, ਬਹੁਤ ਜ਼ਿਆਦਾ ਹੜਕੰਪ ਮਚਿਆ ਸੀ ਸਾਊਥ ਚਾਈਨਾ ਸੀ ਦੇ ਵਿੱਚ। ਜਾਪਾਨ ਦੇ ਨਾਲ ਵੀ ਆਪਾਂ ਪਿਛਲੇ ਵੀਕ ਦੇ ਵਿੱਚ ਖਬਰਾਂ ਦੱਸਦੇ ਰਹੇ ਵੀ ਕਿਸ ਤਰੀਕੇ ਦੇ ਨਾਲ ਚੀਨ ਦੇ ਸਿੰਘ ਜਿਹੜੇ ਆ ਉਹ ਫਸ ਰਹੇ ਆ ਪਾਣੀਆਂ ਨੂੰ ਜਿਹੜਾ ਉਹ ਲੈ ਕੇ, ਇੱਥੋਂ ਤੱਕ ਕਿ ਜਿਹੜਾ ਸੀ ਫੂਡ ਆ ਉਸ ਨੂੰ ਲੈ ਕੇ ਵੀ ਉਹਨਾਂ ਦੀ ਆਪਸ ਦੇ ਵਿੱਚ ਲੜਾਈ ਜਿਹੜੀ ਆ ਉਹ ਚੱਲ ਰਹੀ ਹੈਗੀ ਆ। ਸੋ ਕਹਿੰਦੇ ਵੀ ਆਲਰੇਡੀ ਡਿਪਲੋਮੈਟਿਕ ਕ੍ਰਾਈਸਿਸ ਦੇ ਵਿੱਚ ਫਸਿਆ ਪਿਆ ਆ ਜਾਪਾਨ ਦੇ ਨਾਲ, ਤੇ ਇਤੋਂ ਤਾਈਵਾਨ ਨੂੰ ਲੈ ਕੇ ਹੁਣ ਜਿਹੜਾ ਇਸ ਤਰੀਕੇ ਦਾ ਜਿਹੜਾ ਸ਼ੀ ਜਿਨਪਿੰਗ ਦਾ ਬਿਆਨ ਆਉਂਦਾ ਆ ਉਹ ਹੁਣ ਇਸ ਬਲਦੀ ਦੇ ਵਿੱਚ ਤੇਲ ਵਾਲਾ ਕੰਮ ਵੀ ਜਿਹੜਾ ਉਹ ਕਰ ਸਕਦਾ ਆ। 30 ਅਕਤੂਬਰ ਨੂੰ ਟਰੰਪ ਤੇ ਜਿਹੜੇ ਸ਼ੀ ਜਿਨਪਿੰਗ ਆ ਉਹਨਾਂ ਦੀ ਮੁਲਾਕਾਤ ਹੋਈ ਸੀ ਬੂਸਾਨ ਦੇ ਵਿੱਚ, ਤੇ ਉਦੋਂ ਜਿਹੜੀਆਂ ਟ੍ਰੇਡ ਦੀਆਂ ਟੈਨਸ਼ਨਸ ਆ ਜਿਹੜੀਆਂ ਟੈਰਿਫ ਪਾਲਿਸੀਜ਼ ਬਣਾਈਆਂ ਸੀਗੀਆਂ ਟਰੰਪ ਹੁਣਾਂ ਨੇ, ਉਸ ਨੂੰ ਲੈ ਕੇ ਵੀ ਚਰਚਾ ਜਿਹੜੀ ਆ ਉੱਥੇ ਚੱਲੀ ਸੀ। ਉਸ ਤੋਂ ਬਾਅਦ ਦੇ ਵਿੱਚ ਮੀਟਿੰਗ ਤੋਂ ਬਾਅਦ 'ਚ ਚਾਈਨਾ ਨੇ ਜਿਹੜਾ ਅਮਰੀਕਾ ਦੇ ਵਿੱਚ ਜਿਹੜੇ ਕਿਸਾਨ ਆ ਇਸ ਟਾਈਮ ਖਾਸ ਕਰਕੇ ਸੋਇਆਬੀਨ ਦੇ ਜਿਹੜੇ ਕਿਸਾਨ ਆ ਉਹਨਾਂ ਨੂੰ ਜਿਹੜੇ ਲਤਾੜੇ ਪਏ ਸੀ, ਉਹਨਾਂ ਨੇ ਦੁਬਾਰਾ ਖਰੀਦਦਾਰੀ ਜਿਹੜੀ ਆ ਉਹ ਸ਼ੁਰੂ ਕੀਤੀ ਹੈ ਚੀਨ ਨੇ। ਤੇ ਨਾਲ ਦੇ ਨਾਲ ਜਿਹੜੀਆਂ ਰੇਅਰ ਅਰਥ ਐਕਸਪੋਰਟਸ ਦੇ ਉੱਤੇ ਜਿਹੜਾ ਲਾਈਆਂ ਸੀਗੀਆਂ ਬੰਦਿਸ਼ਾਂ ਲਾਈਆਂ ਸੀ, ਉਹਨੂੰ ਹਾਲ ਦੀ ਘੜੀ ਜਿਹੜਾ ਆ ਉਹਨਾਂ ਨੇ ਹਾਲਟ ਕਰ ਦਿੱਤਾ ਸੀਗਾ, ਤੇ ਟੈਰਿਫ ਜਿਹੜੇ 10% ਦੇ ਨਾਲ ਘਟਾ ਦਿੱਤੇ ਸੀਗੇ ਚੀਨ ਦੇ ਉਤਪਾਦ ਦੇ ਉੱਤੇ। ਸ਼ੀ ਜਿਨਪਿੰਗ ਨੇ ਇਹ ਮੰਨਦੇ ਆ ਵੀ ਕਹਿੰਦੇ ਵੀ ਚਾਈਨਾ ਤੇ US ਦੇ ਜਿਹੜੇ ਸੰਬੰਧ ਨੇ ਉਹ ਪਹਿਲਾਂ ਦੇ ਨਾਲੋਂ ਅਸਥਿਰ ਹੋਏ ਆ ਉਸ ਮੀਟਿੰਗ ਤੋਂ ਬਾਅਦ ਦੇ ਵਿੱਚ। ਕਹਿੰਦੇ ਵੀ ਅੱਗੇ ਨਾਲੋਂ ਬਿਹਤਰ ਦੇ ਵੱਲ ਨੂੰ ਵੱਧ ਰਹੇ ਹੈਗੇ ਆ। ਵੀ ਕਹਿੰਦੇ ਵੀ ਫੈਕਟ ਇਹੀ ਆ ਵੀ ਜਦੋਂ ਕੋਆਪਰੇਸ਼ਨ ਕਰਦੇ ਆ ਜਿਹਦੇ ਬੈਨੀਫਿਟ ਹੁੰਦਾ ਆ ਦੋਨਾਂ ਹੀ ਧਿਰਾਂ ਨੂੰ, ਉਹ ਚੀਜ਼ ਫਾਇਦਾ ਆ, ਤੇ ਜਦੋਂ ਕਨਫਰੰਟਰੇਸ਼ਨ ਆ, ਜਦੋਂ ਸਿੰਘ ਫਸਦੇ ਆ ਤਾਂ ਫਿਰ ਨੁਕਸਾਨ ਦੋਨਾਂ ਨੂੰ ਹੀ ਜਿਹੜਾ ਉਹ ਹੁੰਦਾ ਆ। ਸੋ ਟਰੰਪ ਹੁਣਾਂ ਨੂੰ ਉਹਨਾਂ ਨੇ ਕਹਿੰਦੇ ਵੀ ਫੋਨ ਦੇ ਵਿੱਚ ਸ਼ਾਇਦ ਇਹ ਦੱਸਿਆ ਆ। ਕਹਿੰਦੇ ਵੀ ਦੋਨਾਂ ਲੀਡਰਾਂ ਨੇ ਯੂਕਰੇਨ ਦੀ ਵਾਰ ਨੂੰ ਵੀ ਡਿਸਕਸ ਜਿਹੜਾ ਉਹ ਕੀਤਾ, ਤੇ ਚੀਨ ਨੇ ਜਿਹੜਾ ਇਹ ਕਿਹਾ ਵੀ ਹਾਂ ਅਸੀਂ ਉਹਨਾਂ ਸਾਰੇ ਹੀ ਜਿਹੜੇ ਕੰਮਾਂ ਦੇ ਵਿੱਚ ਨਾਲ ਆ ਤੁਹਾਡੇ, ਜਿਹਦੇ ਨਾਲ ਜਿਹੜੀ ਇਹ ਲੜਾਈ ਆ ਉਹ ਬੰਦ ਹੋਵੇ ਤੇ ਸ਼ਾਂਤੀ ਜਿਹੜੀ ਆ ਉੱਥੇ ਅੱਗੇ ਨੂੰ ਆਵੇ। ਸੋ ਵਾਈਟ ਹਾਊਸ ਕੀ ਦੱਸਦਾ ਇਸ ਪੂਰੀ ਫੋਨ ਕਾਲ ਦੇ ਬਾਰੇ ਉਹਦੇ ਬਾਰੇ ਪਤਾ ਨਹੀਂ। ਇਹ ਚਾਈਨਾ ਤੋਂ ਜਿਹੜਾ ਇਹ ਵਰਜਨ ਆ ਉਹ ਇਸ ਟਾਈਮ ਆਇਆ ਆ, ਜਿਹੜਾ ਟਰੰਪ ਤੇ ਸ਼ੀ ਜਿਨਪਿੰਗ ਦੀ ਫੋਨ ਕਾਲ ਦੇ ਵਿੱਚ ਜੋ ਗੱਲਾਂ ਹੋਈਆਂ ਵਿੱਚ।
ਹੋਈਆਂ, ਜਿਸ ਵਿੱਚ ਚੀਨ ਨੇ ਇੱਕ ਵਾਰੀ ਫਿਰ ਦੁਹਰਾਇਆ, ਸ਼ੀ ਜਿਨਪਿੰਗ ਨੇ, ਵੀ ਤਾਈਵਾਨ ਸਾਡਾ ਹੀ ਜਿਹੜਾ ਉਹ ਹਿੱਸਾ ਆ ਤੇ ਸਾਡੇ ਕੋਲ ਇਹ ਰਿਟਰਨ ਕਰਨਾ ਚਾਹੀਦਾ ਹੈਗਾ ਆ। ਚਾਈਨਾ ਤਾਈਵਾਨ ਨੂੰ ਆਪਣੀ ਟੈਰੀਟਰੀ ਦਾ ਹਿੱਸਾ ਮੰਗਦਾ ਹੈਗਾ ਤੇ ਮੰਨਦਾ ਆ ਤੇ ਉਹ ਕਹਿੰਦੇ ਆ ਵੀ ਅਸੀਂ ਆਪਣੀ ਫੋਰਸ ਵੀ ਯੂਜ਼ ਕਰਾਂਗੇ ਇਹਨੂੰ ਕੰਟਰੋਲ ਕਰਨ ਦੇ ਲਈ। ਜਦ ਕਿ ਜਿਹੜੀ ਤਾਈਵਾਨ ਆਈਲੈਂਡ ਦੀ ਗਵਰਨਮੈਂਟ ਆ ਉਹ ਬੀਜਿੰਗ ਦੇ ਇਸ ਕਲੇਮ ਨੂੰ ਰਿਜੈਕਟ ਕਰਦੀ ਹੈਗੀ ਆ। ਉਹਨਾਂ ਨੇ ਕਿਹਾ ਇਹ ਜੇ ਕਿਸੇ ਨੇ ਡਿਸਾਈਡ ਕਰਨਾ ਤੇ ਉਹ ਤਾਈਵਾਨ ਦੇ ਲੋਕ ਹੀ ਹੈਗੇ ਆ। ਚਾਈਨਾ ਦਾ ਇਸ ਟਾਈਮ ਸਭ ਤੋਂ ਵੱਡਾ ਜਿਹੜਾ ਡਿਪਲੋਮੈਟਿਕ ਕ੍ਰਾਈਸਿਸ ਉਹ ਜਾਪਾਨ ਦੇ ਨਾਲ ਆ। ਜਦੋਂ ਜਾਪਾਨ ਦੀ ਨਵੀਂ ਬਣੀ ਪ੍ਰਾਈਮ ਮਿਨਿਸਟਰ ਸਨਾਏ ਤੈਕੇਚੀ ਉਹਨਾਂ ਨੇ ਇਸ ਮਹੀਨੇ ਕਿਹਾ ਸੀ ਵੀ ਜੇ ਚਾਈਨਾ ਵਾਲਿਆਂ ਨੇ ਡੈਮੋਕ੍ਰੈਟਿਕਲੀ ਇਲੈਕਟਡ ਗਵਰਨ ਤਾਈਵਾਨ ਦੇ ਉੱਤੇ ਅਟੈਕ ਕੀਤਾ ਤੇ ਸਾਡਾ ਜਿਹੜਾ ਆ ਉਹ ਮਿਲਟਰੀ ਰਿਸਪੌਂਸ ਹੋਊਗਾ। ਚਾਈਨਾ ਨੇ ਇਸ ਸਟੇਟਮੈਂਟ ਨੂੰ ਕੰਡੈਮ ਕੀਤਾ ਸੀ। ਬਲਕਿ ਜਾਪਾਨ ਵਾਲਿਆਂ ਨੇ ਆਲਰੇਡੀ ਜਿਹੜੀਆਂ ਮਿਜ਼ਾਈਲਸ ਆ ਉਹ ਯੋਨਾਗੁਨੀ ਆਈਲੈਂਡ ਜੋ ਤਾਈਵਾਨ ਦੇ ਲਾਗੇ ਆ ਉੱਥੇ ਫਿੱਟ ਕਰ ਦਿੱਤੀਆਂ ਹੈਗੀਆਂ। ਕਹਿੰਦੇ ਵੀ ਇੱਕ ਡੈਲੀਬਰੇਟ ਅਟੈਂਪਟ ਆ ਚਾਈਨਾ ਵਾਲੇ, ਕਹਿੰਦੇ ਵੀ ਤਾਂ ਕਿ ਜਿਹੜੀਆਂ ਉਸ ਏਰੀਏ ਦੇ ਵਿੱਚ ਟੈਨਸ਼ਨ ਨੂੰ ਵਧਾਇਆ ਜਾ ਸਕੇ। ਜਾਪਾਨ ਦੇ ਪ੍ਰਾਈਮ ਮਿਨਿਸਟਰ ਸਨਾਈ ਤੈਕੇਚੀ ਦੇ ਜੋ ਰਿਮਾਰਕਸ ਨੂੰ ਲੈ ਕੇ ਜਿਹੜੀ ਸਿਚੁਏਸ਼ਨ ਆ ਉਹ ਕਾਫੀ ਜ਼ਿਆਦਾ ਆਊਟ ਆਫ ਕੰਟਰੋਲ ਚੱਲ ਗਈ ਆ ਰੀਜਨਲ ਸਿਕਿਉਰਿਟੀ ਨੂੰ ਲੈ ਕੇ। ਜਾਪਾਨ ਦੇ ਡਿਫੈਂਸ ਮਿਨਿਸਟਰ ਸ਼ਿੰਜਰੋ ਕੋਜ਼ੀਮੀ ਜੋ ਆ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਮਿਜ਼ਾਈਲ ਦੀਆਂ ਡਿਪਲੋਇਮੈਂਟ ਸੀਗੀਆਂ ਉਹ ਬਹੁਤ ਜ਼ਰੂਰੀ ਸੀਗੀਆਂ ਕਿਉਂਕਿ ਚਾਈਨਾ ਵਾਲਿਆਂ ਦਾ ਪਤਾ ਨਹੀਂ ਕਿਹੜੇ ਵੇਲੇ ਜਾ ਕੇ ਜਿਹੜਾ ਤਾਈਵਾਨ ਦੇ ਉੱਤੇ ਅਟੈਕ ਕਰਕੇ ਉਹਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲੈਣ। ਸੋ ਇੱਕ ਟਾਈਮ ਦੇ ਉੱਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਨੈਂਸੀ ਪਲੋਸੀ ਹੁਣੀ ਆਪਣੇ ਨਾਲ ਕਾਫੀ ਕਾਂਗਰਸਮੈਨ ਤੇ ਕਾਂਗਰਸ ਵੂਮਨ ਲੈ ਕੇ ਪਹੁੰਚ ਗਏ ਸੀ। ਹੁਣ ਜਿਹੜੇ ਜਾਪਾਨ ਵਾਲੇ ਆ ਉਹ ਸਿੱਧੇ ਤਾਈਵਾਨ ਦੇ ਜਿਹੜੇ ਹੱਕ ਦੇ ਵਿੱਚ ਆ ਗਏ ਹੈਗੇ। ਅਗਲੀ ਖਬਰ ਜਿਹੜੀ ਹਜੇ ਅਸੀਂ ਗੱਲ ਕਰਦੇ ਜਾਈਏ, ਯੂਐਸ ਨੇ ਵੈਨੇਜ਼ੁਏਲਾ ਦੇ ਇੱਕ ਹੋਰ ਗਰੁੱਪ ਨੂੰ ਜਿਹੜੀ ਅੱਤਵਾਦੀ ਜਥੇਬੰਦੀ ਐਲਾਨ ਦਿੱਤਾ ਆ। ਇਸ ਦੇ ਨਾਲ ਵੈਨੇਜ਼ੁਏਲਾ ਦੇ ਉੱਤੇ ਲਗਾਤਾਰ ਜਿਹੜਾ ਦਬਾਅ ਆ ਉਸ ਨੂੰ ਵਧਾਇਆ ਜਾ ਰਿਹਾ ਹੈਗਾ ਆ। ਜਿਹੜਾ ਇਹ ਗਰੁੱਪ ਇਸ ਵਾਰ ਇਹਨਾਂ ਨੇ ਅੱਤਵਾਦੀ ਜਥੇਬੰਦੀ ਘੋਸ਼ਿਤ ਕੀਤੀ ਆ, ਉਸ ਵਿੱਚ ਉੱਥੋਂ ਦਾ ਰਾਸ਼ਟਰਪਤੀ ਮਡੂਰੋ ਤੇ ਹੋਰ ਕਈ ਹਾਈ ਰੈਂਕਿੰਗ ਵੈਨੇਜ਼ੁਏਲਨਸ ਸ਼ਾਮਲ ਹੈਗੇ ਨੇ। ਵੈਨੇਜ਼ੁਏਲਾ ਦੇ ਉੱਤੇ ਲਗਾਤਾਰ ਵੱਧ ਰਿਹਾ ਆ ਦਬਾਅ। ਟਰੰਪ ਪ੍ਰਸ਼ਾਸਨ ਉਸ ਦੇ ਉੱਤੇ ਦਬਾਅ ਨੂੰ ਵਧਾ ਰਹੇ ਆ। ਕੈਰੇਬੀਅਨ ਦੇ ਪਾਣੀ ਦੇ ਵਿੱਚ, ਓਸ਼ਨਸ ਦੇ ਪਾਣੀ ਦੇ ਵਿੱਚ ਲਗਾਤਾਰ ਉਧਰੋਂ ਆ ਰਹੀਆਂ ਜਿਹੜੀਆਂ ਬੋਟਸ ਨੇ ਉਹਨਾਂ ਨੂੰ ਉਹ ਜਿਹੜਾ ਢੇਰ ਕੀਤਾ ਜਿਹੜਾ ਉਹ ਜਾ ਰਿਹਾ ਹੈਗਾ ਆ। ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਨੇ ਇਸ ਮਹੀਨੇ ਦੇ ਵਿੱਚ ਦੱਸਿਆ ਵੀ ਜਿਹੜਾ ਕਾਰਟਲ ਡੇ ਲਾ ਸੋਲਸ, ਕਾਰਟਲ ਆਫ ਦਾ ਸਨਸ, ਇਸ ਨੂੰ ਜਿਹੜੀ FTO ਫੋਰਨ ਟੈਰਰਿਸਟ ਆਰਗੇਨਾਈਜੇਸ਼ਨ ਘੋਸ਼ਿਤ ਕੀਤਾ ਗਿਆ ਆ, ਕਿਉਂਕਿ ਇਹਨਾਂ ਦਾ ਜਿਹੜਾ ਸੰਬੰਧ ਆ ਵੀ ਇਲੀਗਲ ਡਰੱਗਸ ਅਮਰੀਕਾ ਦੇ ਵਿੱਚ ਇਹ ਇੰਪੋਰਟ ਕਰਕੇ ਲਿਆਉਂਦੀਆਂ ਹੈਗੀਆਂ ਨੇ। US ਦੇ ਜਿਹੜਾ ਮਿਲਟਰੀ ਬਿਲਡਅਪ ਕੈਰੇਬੀਅਨ ਦੇ ਵਿੱਚ ਹੋ ਰਿਹਾ ਆ, ਉਸ ਨੂੰ ਲੈ ਕੇ ਇਸ ਮੁਲਕ ਨੇ ਜਿਹੜੀ ਚਿੰਤਾ ਆ ਉਹ ਪ੍ਰਗਟਾਈ ਆ। ਜਿੱਦਾਂ ਦੱਸਿਆ ਵੀ ਕਈ ਦਰਜਨ ਜਿਹੜੀਆਂ ਡੈਡਲੀ ਸਟ੍ਰਾਈਕਸ ਆ US ਦੇ ਦੁਆਰਾ ਪਿਛਲੇ ਕਈ ਮਹੀਨਿਆਂ ਤੋਂ, ਜਿਨ੍ਹਾਂ ਦੇ ਉੱਤੇ ਸ਼ੱਕ ਆ ਵੀ ਡਰੱਗ ਟ੍ਰੈਫਿਕਿੰਗ ਕਰ ਰਹੇ ਆ ਬੋਟਸ ਦੇ ਜ਼ਰੀਏ, ਉਹਨਾਂ ਦੇ ਉੱਤੇ ਨਿਸ਼ਾਨਾ ਜਿਹੜਾ ਉਹ ਸਾਧਿਆ ਹੈਗਾ ਆ। US ਦੇ ਜਿਹੜੇ ਡਿਫੈਂਸ ਸਕੱਤਰ ਨੇ ਪੀਟ ਹੈਗਸੈਥ, ਉਹਨਾਂ ਨੇ ਕਿਹਾ ਵੀ ਇਹ ਜਿਹੜੀ ਡੈਜ਼ਿਗਨੇਸ਼ਨ ਇਸ ਦੇ ਉੱਤੇ ਲਿਆਉਣ ਦੇ ਨਾਲ ਕਹਿੰਦੇ ਵੀ ਅਮਰੀਕਾ ਦੇ ਕੋਲ ਹੁਣ ਨਵੇਂ ਰਾਹ ਖੁੱਲ ਗਏ ਆ ਇਹਨਾਂ ਦੇ ਉਲਟ ਕਾਰਵਾਈ ਕਰਨ ਦੇ ਲਈ। ਮਡੂਰੋ ਇਹ ਦੋਸ਼ ਲਾ ਰਿਹਾ ਵੀ ਉਹਦੀ ਜਿਹੜੀ ਸਰਕਾਰ ਆ ਉਹਨਾਂ ਦੇ ਉਲਟ ਜਿਹੜੇ US ਆ ਉਹ ਉੱਤੇ ਤਖਤਾ ਪਲਟਣਾ ਚਾਹੁੰਦੀ ਹੈਗੀ ਆ। US ਦੇ ਜਿਹੜੇ ਅਧਿਕਾਰੀ ਆ, ਜਿੱਦਾਂ ਦੱਸਿਆ ਵੀ ਕਾਰਟਲ ਡੇ ਲਾ ਸੋਲਸ, ਕਾਰਟਲ ਆਫ ਦਾ ਸਨਸ ਜਿੱਦਾਂ ਨਾਮ ਆ, ਉਸ ਨੂੰ ਹੁਣ FTO ਫੋਰਨ ਟੈਰਰਿਸਟ ਆਰਗੇਨਾਈਜੇਸ਼ਨ ਘੋਸ਼ਿਤ ਕਰ ਦਿੱਤਾ ਆ। ਮਡੂਰੋ ਕਹਿੰਦਾ ਵੀ ਸਾਡਾ ਇਸ ਦੇ ਵਿੱਚ ਇਲੀਗਲ ਡਰੱਗ ਸਮਗਲਿੰਗ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈਗਾ। ਵੈਨੇਜ਼ੁਏਲਾ ਨੂੰ ਲੈ ਕੇ ਜਿਹੜਾ ਉਹ ਕਹਿ ਰਹੇ ਆ, ਵੈਨੇਜ਼ੁਏਲਾ ਦੇ ਜਿਹੜੇ ਫੋਰਨ ਮਿਨਿਸਟਰ ਯੁਆਨ ਜਿਲ, ਉਹਨਾਂ ਨੇ ਆਪਣੇ ਟੈਲੀਗ੍ਰਾਮ ਅਕਾਊਂਟ ਦੇ ਉੱਤੇ ਕਿਹਾ ਵੀ ਅਸੀਂ ਕੈਟੇਗੋਰੀਕਲੀ ਤੇ ਫਰਮਲੀ ਐਬਸੋਲੂਟਲੀ ਰਿਜੈਕਟ ਕਹਿੰਦੇ ਵੀ ਕਰਦੇ ਆ ਜੋ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਨੇ ਜਿਹੜੀ ਨਾਨ ਐਗਜ਼ਿਸਟੈਂਟ ਕਾਰਟਲ ਡੇ ਲਾ ਸੋਲਸ ਉਸ ਨੂੰ ਜਿਹੜੀ ਅੱਤਵਾਦੀ ਜਥੇਬੰਦੀ ਐਲਾਨਿਆ ਹੈਗਾ ਆ। ਸੋ ਇਸ ਦੇ ਵਿੱਚ ਮਡੂਰੋ ਖੁਦ ਸ਼ਾਮਲ ਹੈਗਾ ਆ। ਇਸ ਲਈ ਤੇ ਹੋਰ ਜਿਹੜੇ ਕੈਬਨਿਟ ਮੰਤਰੀ ਤੇ ਉੱਚ ਅਧਿਕਾਰੀ ਵੈਨੇਜ਼ੁਏਲਾ ਦੇ,
ਉਹ ਇਸ ਜਿਹੜੀ ਆ ਸੰਸਥਾ ਦੇ ਵਿੱਚ ਸ਼ਾਮਲ ਦੱਸੇ ਜਿਹੜੇ ਹੋ ਜਾਂਦੇ ਆ। ਸੋ ਹੁਣ ਮਿਲਟਰੀ ਐਕਸ਼ਨ ਇਸ ਦੇ ਵਿੱਚ ਅੱਗੇ ਕੀ ਕੀਤਾ ਜਾ ਸਕਦਾ ਆ, ਇਹ ਦੇਖਣ ਵਾਲੀ ਗੱਲ ਆ। ਪਿਛਲੇ ਵੀਕ ਦੇ ਵਿੱਚ ਕਹਿੰਦੇ ਵੀ ਕਈ ਦਿਨ ਵਾਈਟ ਹਾਊਸ ਦੇ ਵਿੱਚ ਚਰਚਾਵਾਂ ਚੱਲੀਆਂ, ਸਾਰੇ ਹੀ ਜਰਨੈਲਾਂ ਨੂੰ ਉੱਚ ਜਿਹੜੇ ਜਰਨੈਲ ਆ ਉਹਨਾਂ ਨੂੰ ਸੱਦ ਕੇ ਵੀ ਆਪਾਂ ਕੀ ਕਾਰਵਾਈ ਜਿਹੜੀ ਹੋਰ ਇਸ ਦੇ ਵਿੱਚ ਕੀਤੀ ਜਾ ਸਕਦੀ ਆ, ਵੀ ਇਕੱਲੀਆਂ ਬੋਟਸ ਦੇ ਉੱਤੇ ਨਿਸ਼ਾਨਾ ਬਣਾਉਣ ਦੇ ਨਾਲ ਕੀ ਆਪਾਂ ਗਰਾਊਂਡ ਦੇ ਉੱਤੇ ਕਿਸੇ ਤਰੀਕੇ ਦੇ ਨਾਲ ਇਹਨਾਂ ਦੇ ਉੱਤੇ ਹਮਲਾ ਕੀਤਾ ਜਾ ਸਕਦਾ ਆ। ਸੋ ਹਾਲ ਦੀ ਘੜੀ ਉਸ ਉੱਤੇ ਕੋਈ ਸਹਿਮਤੀ ਨਹੀਂ ਸੀ ਬਣੀ, ਪਰ ਅੱਜ ਇੱਕ ਜਿਹੜੀ ਨਵੀਂ ਸੰਸਥਾ ਆ ਉਸ ਨੂੰ ਫੋਰਨ ਟੈਰਰਿਸਟ ਆਰਗੇਨਾਈਜੇਸ਼ਨ ਇਸ ਜਥੇਬੰਦੀ ਨੂੰ ਐਲਾਨ ਦਿੱਤਾ ਗਿਆ ਹੈਗਾ ਆ। ਤੁਹਾਨੂੰ ਸਾਰਿਆਂ ਨੂੰ ਯਾਦ ਹੋਊਗਾ ਜਿਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਟੇਕ ਓਵਰ ਕੀਤਾ ਸੀ, ਤੇ ਸਭ ਤੋਂ ਜਿਹੜੀ ਮੇਨ ਗੱਲ ਸੀਗੀ ਉਹ ਡੋਜ ਨੂੰ ਲੈ ਕੇ ਸੀਗੀ, ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ। ਸੋ ਇਹ ਜੁਲਾਈ 2026 ਤਾਈਂ ਚੱਲਣੀ ਸੀ, ਤੇ ਅੱਜ ਇਹ ਪਤਾ ਚੱਲ ਰਿਹਾ ਵੀ ਜਿਹੜੀ ਡੋਜ ਡਿਪਾਰਟਮੈਂਟ ਆ ਆਲਰੇਡੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਬੰਦ ਕਰ ਦਿੱਤੀ ਹੈਗੀ ਆ 8 ਮਹੀਨਿਆਂ ਬਾਅਦ। ਸੋ ਇਹਨਾਂ ਨੇ ਇਹ ਕਿਹਾ ਸੀ ਵੀ ਅਸੀਂ ਬਿਲੀਅਨਸ ਆਫ ਡਾਲਰ ਜਿਹੜੇ ਬਚਾਵਾਂਗੇ ਜਿਹੜੀ ਵੇਸਟ ਗਵਰਨਮੈਂਟ ਦੇ ਵਿੱਚ ਹੋ ਰਹੀ ਹੈਗੀ ਆ ਉਸ ਨੂੰ ਰੋਕ ਕੇ। ਆਫਿਸ ਆਫ ਪਰਸਨਲ ਮੈਨੇਜਮੈਂਟ ਦੇ ਡਾਇਰੈਕਟਰ ਸਕਾਟ ਕੂਪਰ ਜੋ ਆ ਉਹਨਾਂ ਨੇ ਇੱਕ ਸਟੇਟਮੈਂਟ ਜਾਰੀ ਕੀਤੀ ਹੈ ਜਿਹਦੇ ਵਿੱਚ ਇਹ ਕਿਹਾ ਵੀ ਜਿਹੜੀ ਡੋਜ ਡਿਪਾਰਟਮੈਂਟ ਆ ਹੁਣ ਇਹ ਐਗਜ਼ਿਸਟ ਨਹੀਂ ਕਰਦੀ ਹੈਗੀ, ਇਹ ਕੋਈ ਹੁਣ ਸੈਂਟਰਲ ਐਂਟੀਟੀ ਨਹੀਂ ਹੈਗੀ। ਕਹਿੰਦੇ ਬਹੁਤ ਸਾਰੇ ਲੋਕ ਜਿਹੜੇ ਡੋਜ ਡਿਪਾਰਟਮੈਂਟ ਦੇ ਆ ਉਹ ਛੱਡ ਚੁੱਕੇ ਆ ਜਾਂ ਵੱਖ-ਵੱਖ ਹੋਰ ਗਵਰਨਮੈਂਟ ਦੀ ਡਿਪਾਰਟਮੈਂਟਸ 'ਚ ਚਲੇ ਗਏ ਹੈਗੇ ਆ। ਓਰੀਜਨਲੀ ਜਦੋਂ ਇਹ ਡੋਜ ਡਿਪਾਰਟਮੈਂਟ ਬਣਾਈ ਗਈ ਸੀ ਜੁਲਾਈ 26 ਤਾਈਂ ਇਸ ਨੇ ਕੰਮ ਕਰਨਾ ਸੀ। ਇਲੋਨ ਮਸਕ ਜੋ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਆ, ਸੀਈਓ ਆ ਸਪੇਸਐਕਸ ਤੇ ਟੈਸਲਾ ਦਾ, ਉਹਨਾਂ ਨੇ ਹੀ ਇਹ ਜਿਹੜੀ ਡੋਜ ਨੂੰ ਲਾਂਚ ਕੀਤਾ ਸੀ ਕਾਸਟ ਕਟਿੰਗ ਇਨੀਸ਼ੀਏਟਿਵ ਦੇ ਤਹਿਤ। ਤੇ ਮਸਕ ਤੇ ਡੋਜ ਬੜੀ ਤੇਜ਼ੀ ਦੇ ਨਾਲ ਜਿਹੜੇ ਇਹਨਾਂ ਨੇ ਕੰਮ ਕਰਨਾ ਸ਼ੁਰੂ ਕੀਤਾ ਸੀ। ਤੁਹਾਨੂੰ ਪਤਾ ਹੀ ਆ ਵੀ ਹਜ਼ਾਰਾਂ ਦੇ ਹਿਸਾਬ ਨਾਲ ਗਵਰਨਮੈਂਟ ਦੇ ਜਿਹੜੇ EMPLOYEE ਆ ਉਹਨਾਂ ਨੂੰ ਕੱਢ ਦਿੱਤਾ ਗਿਆ ਸੀ ਵੀ ਇਹਨਾਂ ਦੀ ਜਿਹੜੀ ਜ਼ਰੂਰਤ ਨਹੀਂ ਹੈਗੀ। ਪਰ ਇੱਕਦਮ ਹੁਣ ਇਸ ਡਿਪਾਰਟਮੈਂਟ ਨੂੰ ਜਿਹੜਾ ਸਲੈਸ਼ ਕਰ ਦੇਣਾ, ਤੇ ਇਹ ਵੀ ਨਹੀਂ ਹਜੇ ਤੱਕ ਐਗਜ਼ੈਕਟ ਫਿਗਰ ਦਿੱਤੇ ਗਏ ਵੀ ਕਿੰਨੇ ਕੁ ਬਿਲੀਅਨ ਡਾਲਰ ਜਿਹੜੇ ਆ ਉਹ ਗਵਰਨਮੈਂਟ ਨੇ ਵੱਖ-ਵੱਖ EMPLOYEEਆਂ ਨੂੰ, ਵੱਖ-ਵੱਖ ਡਿਪਾਰਟਮੈਂਟਸ ਨੂੰ, ਵੱਖ-ਵੱਖ ਕੰਟਰੈਕਟਸ ਨੂੰ ਕੈਂਸਲ ਕਰਕੇ ਬਚਾਏ ਆ, ਉਹਨਾਂ ਦਾ ਵੀ ਕੋਈ ਫਿਗਰ ਨਹੀਂ ਦਿੱਤਾ ਗਿਆ ਹੈਗਾ। ਸੋ ਜਿਸ ਤਰ੍ਹਾਂ ਮੈਂ ਪਹਿਲਾਂ ਹੀ ਦੱਸਿਆ ਵੀ ਡੋਜ ਦੇ ਜਿਹੜੇ ਕੀ ਪਲੇਅਰ ਸੀਗੇ ਇਸ ਡਿਪਾਰਟਮੈਂਟ ਦੇ, ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਦੇ, ਉਹ ਵੱਖ-ਵੱਖ ਰੋਲ ਦੇ ਤਹਿਤ ਵੱਖ-ਵੱਖ ਜਿਹੜੀਆਂ ਗਵਰਨਮੈਂਟ ਦੀਆਂ ਡਿਪਾਰਟਮੈਂਟਸ ਆ ਉਹਨਾਂ ਦੇ ਵਿੱਚ ਚਲੇ ਗਏ ਹੈਗੇ। ਡੋਜ ਦਾ ਮੈਨੂੰ ਲੱਗਦਾ ਹਰਜੋਤ ਸਿੰਘ ਜੀ ਕੰਮ ਹੀ ਇਹ ਸੀਗਾ ਵੀ ਅਮਰੀਕਾ ਦਾ ਡਾਟਾ ਜਿਹੜਾ ਉਹ ਚੋਰੀ ਕਰਨਾ ਹੈ, ਬਿਲੀਅਨਰਸ ਤੱਕ ਜਿਹੜਾ ਉਹ ਪਹੁੰਚਾਉਣਾ ਹੈ। ਉਹ ਉਹਨਾਂ ਦੇ ਨੂੰ ਮਿਲ ਗਿਆ, ਚਾਹੇ ਉਹ ਸੋਸ਼ਲ ਸਿਕਿਉਰਿਟੀ ਦਾ ਸੀ, ਚਾਹੇ ਉਹ ਵੈਟਰਨ ਅਫੇਅਰਸ ਦਾ ਸੀਗਾ, ਚਾਹੇ ਹੋਰ ਸਰਕਾਰੀ ਜਿਹੜੇ ਉਹ ਅਦਾਰਿਆਂ ਦਾ ਸੀਗਾ। ਉਹ ਡਾਟਾ ਅਗਲੇ ਨੇ ਖਿੱਚ ਲਿਆ ਤੇ ਹੁਣ ਵਰਤਣਗੇ ਉਸ ਨੂੰ, ਕਿਸ ਤਰੀਕੇ ਦੇ ਨਾਲ ਵਰਤਣਾ, ਕਿਵੇਂ ਕਰਨਾ ਆ, ਉਹ ਦੇਖਣ ਵਾਲੀ ਗੱਲ ਆ। ਬਾਕੀ ਇਹ ਸ਼ਗੂਫਾ ਸੀਗਾ, ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਵਾਲੀਆਂ ਜਿਹੜੀਆਂ ਉਹ ਗੱਲਾਂ ਸੀਗੀਆਂ। ਸੋ ਮਹਿਕਮੇ ਬੰਦ ਕਰਨੇ ਸੀਗੇ, ਆਪਣਾ ਕੰਟਰੋਲ ਉਸ ਉੱਤੇ ਦਬਦਬਾ ਬਣਾਉਣਾ ਸੀਗਾ। ਜਦੋਂ ਪੂਰਾ ਹੋ ਗਿਆ ਤੇ ਉਹ ਸੰਸਥਾ ਦਾ ਨਾਮ ਹੀ ਜਿਹੜਾ ਉਹਨਾਂ ਨੇ ਹੁਣ ਗਾਇਬ ਕਰ ਲਿਆ। ਹਰਜੋਤ ਸਿੰਘ ਜੀ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਦੇ ਵਿੱਚ ਜਿਹੜੀ ਕਾਲਜ ਵਾਲੀ ਜਿਹੜੀ ਗੱਲ ਆ, ਪ੍ਰੋਫੈਸ਼ਨਲ ਡਿਗਰੀ ਵਾਲੀ ਜਿਹੜੀ ਗੱਲ ਆ, ਖਾਸ ਕਰਕੇ ਆਪਣੀ ਕਮਿਊਨਿਟੀ ਵੀ ਕਾਫੀ ਜ਼ਿਆਦਾ ਇਸ ਇੰਡਸਟਰੀ ਦੇ ਨਾਲ ਜੁੜੀ ਹੋਈ ਆ। ਸੋ ਅਸਰ ਕੀ ਪਊਗਾ, ਕੀ ਇਸ ਦਾ ਮਤਲਬ ਹੋਊਗਾ, ਉਹਦੇ ਬਾਰੇ ਆਪਾਂ ਕਰਦੇ ਹਾਂ ਚਰਚਾ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ।
ਅਪਡੇਟ ਅਮਰੀਕਾ ਦੇ ਵਿੱਚ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਖਬਰ ਵੱਲ ਚੱਲੀਏ। ਦੇਖੋ ਵੀ ਕਿੱਦਾਂ ਜਿਹੜਾ ਅਮਰੀਕਾ ਦੇ ਵਿੱਚ ਸਭ ਕੁਝ ਚੇਂਜ ਹੁੰਦਾ ਹੈਗਾ। ਅੱਜ ਤੋਂ 5 ਸਾਲ ਪਹਿਲਾਂ ਜੋ ਅਮਰੀਕਾ ਦੇ ਵਿੱਚ ਨਰਸਿੰਗ ਨੂੰ ਇਹ ਕਿਹਾ ਗਿਆ ਸੀ ਵੀ ਇਹ ਤਾਂ ਜਿਸ ਟਾਈਮ ਦੇ ਉੱਤੇ ਕੋਵਿਡ ਆ ਸਭ ਤੋਂ ਫਰੰਟ ਦੇ ਉੱਤੇ ਜਿਹੜੇ ਫਾਈਟ ਕਰ ਰਹੇ ਆ। ਐਕਚੁਅਲੀ ਦੋ ਮੇਨ ਪ੍ਰੋਫੈਸ਼ਨ ਸੀਗੇ। ਇੱਕ ਆਪਾਂ ਟਰੱਕਿੰਗ ਨੂੰ ਲੈ ਕੇ ਤੇ ਦੂਸਰਾ ਜਿਹੜਾ ਆ ਨਰਸਿੰਗ ਨੂੰ ਲੈ ਕੇ। ਸੋ ਬਹੁਤ ਉਸ ਟਾਈਮ ਦੇ ਉੱਤੇ ਪੋਲੀਟੀਸ਼ੀਅਨ ਨੇ ਇਹ ਕਿਹਾ ਸੀ ਵੀ ਦੇਖੋ ਜੀ ਇਹ ਜਿਹੜੇ ਪ੍ਰੋਫੈਸ਼ਨ ਆ ਇਹਨਾਂ ਨੂੰ ਐਕਸਟਰਾ ਪੇ ਮਿਲਣੀ ਚਾਹੀਦੀ ਆ, ਸੇਫਟੀ, ਹੋਰ ਕਈ ਕੁਛ। ਆਪਣੀ ਕਮਿਊਨਿਟੀ 'ਚ ਟਰੱਕਿੰਗ 'ਚ ਬਹੁਤ ਵੱਡੀ ਗਿਣਤੀ 'ਚ ਲੋਕ ਹੈਗੇ ਆ, ਉਹ ਜੋ ਪਿਛਲੇ ਸਮੇਂ ਤੋਂ ਵਾਪਰ ਰਿਹਾ ਉਹ ਤੁਹਾਡੇ ਸਾਹਮਣੇ ਹੀ ਆ। ਹੁਣ ਨਰਸਿੰਗ ਦੇ ਵਿੱਚ ਵੀ, ਕਿਉਂਕਿ ਆਪਾਂ ਨੂੰ ਪਤਾ ਆਪਣੀਆਂ ਬਹੁਤ ਸਾਰੀਆਂ ਬੱਚੀਆਂ ਭੈਣਾਂ ਨਰਸਿੰਗ ਫੀਲਡ ਦੇ ਵਿੱਚ ਆ ਤੇ ਟਰੰਪ ਐਡਮਿਨਿਸਟ੍ਰੇਸ਼ਨ ਜਿਹੜਾ ਆ ਇੱਕ ਬਿੱਲ ਲੈ ਕੇ ਆ ਰਿਹਾ ਜਿਹਦੇ ਮੁਤਾਬਕ ਕਹਿੰਦੇ ਵੀ ਨਰਸਿੰਗ ਨੂੰ ਪ੍ਰੋਫੈਸ਼ਨਲ ਡਿਗਰੀ ਨਹੀਂ ਗਿਣਿਆ ਜਾਊਗਾ। ਸੋ ਇਹਦੇ ਕਈ ਜਿਹੜੇ ਕੌਨਸੀਕੁਐਂਸਿਸ ਹੋਊਗੇ ਇਮੀਗ੍ਰੇਸ਼ਨ ਨੂੰ ਲੈ ਕੇ। ਬਹੁਤ ਵਾਰ ਜਿਹੜੇ ਪ੍ਰੋਫੈਸ਼ਨਲ ਡਿਗਰੀ ਵਾਲੇ ਇਮੀਗ੍ਰੈਂਟ ਹੁੰਦੇ ਆ, ਲੋਨ ਨੂੰ ਲੈ ਕੇ ਜਿਹੜੇ ਪ੍ਰੋਫੈਸ਼ਨਲ ਡਿਗਰੀ ਵਾਲੇ ਸਟੂਡੈਂਟਸ ਹੁੰਦੇ ਆ ਉਹ $2 ਲੱਖ ਤੱਕ ਉਹਨਾਂ ਨੂੰ ਲੋਨ ਮਿਲ ਜਾਂਦਾ ਹੈਗਾ। ਪਰ ਜਿਹੜੇ ਗ੍ਰੈਜੂਏਟ ਸਟੂਡੈਂਟਸ ਆ ਉਹਨਾਂ ਦਾ ਕੈਪ 1 ਲੱਖ ਤੇ ਕੀਤਾ ਜਾਂਦਾ ਆ। ਜਦ ਕਿ ਕਹਿੰਦੇ ਨਰਸਿੰਗ ਡਿਗਰੀ ਨੂੰ ਜਿਹੜੀ ਡਿਪੈਂਡਿੰਗ ਅਪੋਨ ਦਾ ਏਰੀਆ ਕਿੱਥੇ ਤੁਸੀਂ ਨਰਸਿੰਗ ਦੀ ਡਿਗਰੀ ਕਰ ਰਹੇ ਆ, 4 ਸਾਲਾਂ ਦਾ ਜਿਹੜਾ ਨਰਸਿੰਗ ਦਾ ਪ੍ਰੋਗਰਾਮ ਆ ਉਹਦੇ ਵਿੱਚ 99,560 ਤੋਂ ਲੈ ਕੇ 2,11,390 ਤੱਕ ਜਿਹੜੀ ਟਿਊਸ਼ਨ, ਹਾਊਸਿੰਗ ਤਾਂ ਹੋਰ ਫੀਸ ਇਨਕਲੂਡ ਹੁੰਦੀ ਆ। ਸੋ ਬਹੁਤ ਸਾਰੇ ਲੋਕ ਲੋਨ ਲੈਂਦੇ ਆ ਅਮਰੀਕਾ ਦੇ ਵਿੱਚ ਜਿਹੜੇ ਬੱਚੇ ਬੱਚੀਆਂ ਨਰਸਿੰਗ ਕਰਦੇ ਹੈਗੇ ਆ ਤੇ ਉਹ ਫਿਰ ਲੋਨ ਅਮਾਊਂਟ ਘਟ ਜਾਊਗਾ। ਉਹਦੇ ਨਾਲ ਹੁਣ ਬਹੁਤ ਸਾਰੀਆਂ ਜਿਹੜੀਆਂ ਨਰਸਿੰਗ ਐਸੋਸੀਏਸ਼ਨਸ ਆ ਜਾਂ ਨਰਸਿੰਗ ਕਾਲਜਸ ਵਾਲੇ ਆ ਉਹ ਬਹੁਤ ਅਪਸੈਟ ਹੈਗੇ ਆ ਵੀ ਇਹ ਜਿਹੜੀ ਡਿਪਾਰਟਮੈਂਟ ਆਫ ਐਜੂਕੇਸ਼ਨ ਆ ਉਹ ਕਿਉਂ ਐਕਸਕਲੂਡ ਕਰਨ ਜਾ ਰਹੀ ਆ ਨਰਸਿੰਗ ਨੂੰ ਐਜ਼ ਏ ਪ੍ਰੋਫੈਸ਼ਨਲ ਡਿਗਰੀ। ਜੀ ਜੀ ਬਿਲਕੁਲ। ਸੋ ਆਊਟਰੇਜ ਜਿਹੜੀ ਇਸ ਟਾਈਮ ਹੈਗੀ ਆ, ਨਰਸਿੰਗ ਆਰਗੇਨਾਈਜੇਸ਼ਨ ਕਹਿੰਦੀਆਂ ਵੀ ਸਾਨੂੰ ਬਹੁਤ ਜ਼ਿਆਦਾ ਚਿੰਤਾ ਆ ਵੀ ਜਿਹੜੀ ਆਕੂਪੇਸ਼ਨ ਆ ਇਹਨੂੰ ਡਿਪਾਰਟਮੈਂਟ ਆਫ ਐਜੂਕੇਸ਼ਨ ਦੀ ਜਿਹੜੀ ਪ੍ਰੋਫੈਸ਼ਨਲ ਡਿਗਰੀ ਵਾਲੀ ਲਿਸਟ ਆ ਉਸ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਆ। ਉਹਨਾਂ ਨੇ ਡਿਪਾਰਟਮੈਂਟ ਆਫ ਐਜੂਕੇਸ਼ਨ ਹੀ ਖਤਮ ਹੋਣ ਜਿਹੜਾ ਉਹ ਜਾ ਰਿਹਾ। ਪਿਛਲੇ ਵੀਕ ਦੇ ਵਿੱਚ ਉਹਨਾਂ ਨੇ ਇੱਕ ਹੋਰ ਨਵਾਂ ਇਸ ਦੇ ਵਿੱਚ ਕੀਤਾ ਸੀਗਾ ਤਾਂ ਜੋ ਇਹ ਡਿਪਾਰਟਮੈਂਟ ਉਸ ਨੂੰ ਖਤਮ ਕਰ ਦਿੱਤਾ ਜਾਵੇ। ਸੋ ਇਹ ਜਿਹੜਾ ਵਨ ਬਿਗ ਬਿਊਟੀਫੁਲ ਬਿੱਲ ਐਕਟ ਆ ਉਹਦੇ ਅੰਡਰ ਹੀ ਆ ਇਹ ਆਲਰੇਡੀ ਜਿਹੜਾ ਹੈਗਾ ਡਿਸੀਜਨ ਜਿਹੜਾ ਆਲਰੇਡੀ ਹਰਜੋਤ ਸਿੰਘ ਜੀ ਬਣ ਚੁੱਕਾ ਹੈਗਾ ਵੀ ਇਸ ਨੂੰ ਐਕਸਕਲੂਡ ਕਰ ਦਿੱਤਾ ਗਿਆ ਹੈ। ਸੋ ਪ੍ਰੋਫੈਸ਼ਨਲ ਡਿਗਰੀ ਜਿੱਦਾਂ ਤੁਸੀਂ ਦੱਸਿਆ ਵੀ $2 ਲੱਖ ਦੀ ਜਿਹੜੀ ਲੋਨ ਲਿਮਿਟ ਆ ਉਹਦੇ ਤੱਕ ਐਲੀਜੀਬਲ ਹੁੰਦੇ ਆ, ਜਦ ਕਿ ਗ੍ਰੈਜੂਏਟ ਸਟੂਡੈਂਟ ਆ ਉਹਨਾਂ ਨੂੰ ਸਿਰਫ $1 ਤੱਕ ਜਿਹੜਾ ਉਹ ਮਿਲ ਸਕਦਾ ਹੈਗਾ ਆ। ਸੋ ਟਰੰਪ ਹੋਣਾ ਨੇ ਜਦ ਇਹ ਬਿਗ ਬਿਊਟੀਫੁਲ ਬਿੱਲ ਸਾਈਨ ਕੀਤਾ ਸੋ ਇਹਨਾਂ ਦੇ ਵੀ ਇੱਕ ਹਿਸਾਬ ਦੇ ਨਾਲ ਪ੍ਰੋਫੈਸ਼ਨਲ ਕਰੀਅਰ ਦੇ ਉੱਤੇ ਉਹਨਾਂ ਦੇ ਕਿੰਨਾ ਲੋਨ ਮਿਲ ਸਕਦਾ ਅਮਾਊਂਟ ਦੇ ਉੱਤੇ ਉਹ ਜਿਹੜਾ ਆ ਉਹ ਲੀਕ ਜਿਹੜੀ ਉਹ ਫੇਰ ਦਿੱਤੀ ਹੈਗੀ ਆ। ਸੋ ਨਰਸਿਸ ਔਨ ਐਵਰੇਜ $45 ਪ੍ਰਤੀ ਘੰਟਾ ਜਿਹੜਾ ਕਹਿੰਦੇ ਵੀ ਅਰਨ ਕਰ ਸਕਦੇ। ਬਿਊਰੋ ਆਫ ਲੇਬਰ ਸਟੈਟਸ ਦੇ ਜਿਹੜੇ ਆਪਣੇ ਆંકੜੇ ਦੱਸਦੇ ਆ। ਜਦ ਕਿ ਕਹਿੰਦੇ ਵੀ ਟਰੰਪ ਹੋਣਾ ਦਾ ਬਿੱਲ ਆ ਉਹ $1.5 ਟ੍ਰਿਲੀਅਨ ਟੈਕਸ ਕੱਟ ਦੇਣਾ ਹੈ ਟੌਪ 5% ਅਮਰੀਕਨਸ ਨੂੰ। ਸੈਂਟਰ ਫਾਰ ਅਮਰੀਕਨ ਪ੍ਰੋਗਰੈਸ ਆ ਉਹਨਾਂ ਨੇ ਇਸ ਦੇ ਵਿੱਚ ਦੱਸਿਆ ਹੈਗਾ। ਐਜੂਕੇਸ਼ਨ ਡਿਪਾਰਟਮੈਂਟ ਨੇ ਇਹ ਜਿਹੜੀਆਂ ਚਿੰਤਾਵਾਂ ਆ ਉਸ ਨੂੰ ਫੇਕ ਨਿਊਜ਼ ਕਹਿ ਕੇ ਜੋ ਇਹਨਾਂ ਦਾ ਚੱਲਣ ਹੈਗਾ ਵੀ ਜੋ ਮਰਜ਼ੀ ਜਿਹੜੀ ਚੀਜ਼ ਇਹਨਾਂ ਦੇ ਉਲਟਾ ਹੁੰਦੀ ਉਹਨੂੰ ਫੇਕ ਨਿਊਜ਼ ਕਹਿ ਕੇ ਤੇ ਚਲੋ ਗੁੱਠੇ ਲਾਈਨ ਲਾ ਦਿਓ ਜਿਹੜਾ ਇਹਨਾਂ ਨੂੰ। ਤੇ ਕਹਿੰਦੇ ਅਨਲਿਮਿਟਿਡ ਟਿਊਸ਼ਨ ਰਾਈਡ ਔਨ ਟੈਕਸ ਪੇਅਰ ਡਾਈਮ ਜਿਹੜੀਆਂ ਨਰਸਿੰਗ ਆਰਗੇਨਾਈਜੇਸ਼ਨ ਆ ਉਹਨਾਂ ਨੂੰ ਕਹਿੰਦੇ ਵੀ ਮਿਲਦੀਆਂ ਰਹੀਆਂ, ਹੁਣ ਇਹ ਖਤਮ ਜਿਹੜੀਆਂ ਹੋਣ ਜਾ ਰਹੀਆਂ। ਸੋ ਇੰਟਾਇਰ ਜਿਹੜੀ 4 ਸਾਲ ਦਾ ਸਾਇੰਸ ਦਾ ਨਰਸਿੰਗ ਪ੍ਰੋਗਰਾਮ ਹੁੰਦਾ ਆ ਉਹ 90,000 ਤੋਂ ਲੈ ਕੇ $2,11,000 ਤੱਕ ਕਹਿੰਦੇ ਵੀ ਉਸਦੀ ਟਿਊਸ਼ਨ ਫੀਸ ਹੋ ਸਕਦੀ ਹੁੰਦੀ ਆ। ਤੇ ਹੁਣ ਜੇ ਦੇਖ ਲਓ ਵੀ ਇਹਨਾਂ ਦੀ ਮੈਕਸਿਮਮ ਲਿਮਿਟ ਇਹਨਾਂ ਨੂੰ ਜੇ $1 ਮਿਲੀਅਨ $1 ਲੱਖ ਤੱਕ ਹੀ ਜੇ ਇਹਨਾਂ ਨੂੰ ਮਿਲ ਸਕਦੀ ਹੈ ਲੋਨ ਤਾਂ ਜਿਸ ਪ੍ਰੋਫੈਸ਼ਨ ਦੇ ਲਈ $2,11,000 ਤੱਕ ਚਾਹੀਦਾ ਆ ਫਿਰ ਉਹਦੇ ਵਿੱਚ ਉਹ ਲੋਕ ਕਿੱਦਾਂ ਜਿਹੜੇ ਉਹ ਆ ਸਕਣਗੇ। ਸੋ ਨਰਸਿੰਗ ਆਰਗੇਨਾਈਜੇਸ਼ਨ ਟੈਨਸ਼ਨ ਦੇ ਵਿੱਚ ਆ। ਦੋਨੋਂ ਤਰੀਕੇ ਦੇ ਨਾਲ ਹੀ ਹਰਜੋਤ ਸਿੰਘ ਜੀ, ਇੱਕ ਤਾਂ ਉਹ ਜਿਨ੍ਹਾਂ ਦਾ ਕਾਰੋਬਾਰ ਆ ਜਿਨ੍ਹਾਂ ਨੇ ਇਹ ਨਰਸਿੰਗ ਦੀਆਂ ਡਿਗਰੀਆਂ ਆਪਣੇ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਾਉਣੀਆਂ ਤੇ ਵੰਡਣੀਆਂ ਹੁੰਦੀਆਂ ਆ ਉਹਨਾਂ ਦੀ ਵੀ ਜਿਹੜੀ ਆ ਉਹਨਾਂ ਨੂੰ ਪਤਾ ਵੀ ਸਾਡੀ
ਰਜਿਸਟ੍ਰੇਸ਼ਨ ਘਟੂਗੀ, ਲੋਕ ਜਿਹੜੇ ਉਹ ਘੱਟ ਐਨਰੋਲ ਕਰਨਗੇ ਤੇ ਜਿਹੜੇ ਆਲਰੇਡੀ ਇਹਦੇ ਵਿੱਚ ਆ ਚੁੱਕੇ ਆ ਉਹਨਾਂ ਨੂੰ ਧੱਕਾ ਜਿਹੜਾ ਉਹ ਝਟਕਾ ਜਿਹੜਾ ਉਹ ਲੱਗ ਗਿਆ ਵੀ ਹੁਣ ਸਾਡੀ ਜਿਹੜੀ ਐਜ਼ ਏ ਪ੍ਰੋਫੈਸ਼ਨਲ ਡਿਗਰੀ ਦੇ ਤੌਰ ਤੇ ਇਸ ਨੂੰ ਮਾਨਤਾ ਨਹੀਂ ਜਿਹੜੀ ਉਹ ਮਿਲੂਗੀ। ਸੋ ਦੋ ਪਾਸੇ ਹੀ ਇਹਨਾਂ ਨੂੰ ਜਿਹੜਾ ਉਹ ਅਸਰ ਆ ਉਹ ਦੇਖਣ ਨੂੰ ਮਿਲੇਗਾ। ਇਹਦੇ ਨਾਲ ਬਹੁਤ ਸਾਰੇ ਜਿਹੜੇ ਸਟੂਡੈਂਟਸ ਆ ਉਹ ਇਸ ਫੀਲਡ ਵੱਲ ਘਟ ਜਾਣਗੇ। ਨਰਸਿੰਗ ਕੱਲਾ ਇਹ ਨਹੀਂ ਫੀਲਡ ਕੈਜੂਅਲਟੀ ਸੀ। ਟਰੰਪ ਹੋਣਾ ਦਾ ਜਿਹੜਾ ਨਵਾਂ ਬਿਗ ਬਿਊਟੀਫੁਲ ਬਿੱਲ ਆ, ਇਹ ਤੋਂ ਬਿਨਾਂ ਫਿਜ਼ੀਸ਼ੀਅਨ ਅਸਿਸਟੈਂਟਸ, ਫਿਜ਼ੀਕਲ ਥੈਰਾਪਿਸਟ, ਐਜੂਕੇਟਰਸ, ਸੋਸ਼ਲ ਵਰਕਰਸ, ਆਡੀਓਲੋਜਿਸਟ, ਆਰਕੀਟੈਕਟ ਤੇ ਅਕਾਊਂਟੈਂਟਸ ਵੀ ਜਿਹੜੇ ਆ ਕਹਿੰਦੇ ਲਿਸਟ ਆਫ ਡਿਗਰੀ ਤੇ ਆ ਜਿਨ੍ਹਾਂ ਨੂੰ ਪ੍ਰੋਫੈਸ਼ਨਲ ਨਹੀਂ ਕਾਊਂਟ ਕੀਤਾ ਜਾਊਗਾ। ਸੋ ਪਤਾ ਨਹੀਂ ਇਹਨਾਂ ਨੂੰ ਹੁਣ ਜਿਹੜਾ ਸਲਾਹ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਕੌਣ ਦੇ ਰਿਹਾ ਹੈਗਾ, ਤੇ ਪਰ ਓਵਰਆਲ ਇਹਦਾ ਜਿਹੜਾ ਅਸਰ ਆ ਕਾਫੀ ਜ਼ਿਆਦਾ ਪਊਗਾ ਐਜੂਕੇਸ਼ਨ ਦੇ ਉੱਤੇ, ਖਾਸ ਕਰਕੇ ਜਿਹੜੇ ਲੋਕ ਨਰਸਿੰਗ ਵੱਲ ਜਾ ਰਹੇ ਹੈਗੇ। ਜੀ, ਬੀਤੇ ਹਫਤੇ ਵਿੱਚ ਰਿਪਰੈਜ਼ੈਂਟੇਟਿਵ ਮਾਰਜਰੀ ਟੇਲਰ ਗ੍ਰੀਨ ਉਹਨਾਂ ਨੇ ਆਡਾ ਲਾਇਆ ਸੀ ਟਰੰਪ ਹੁਣਾਂ ਦੇ ਨਾਲ ਐਪਸਟੀਨ ਫਾਈਲਸ ਨੂੰ ਜਿਹੜਾ ਉਹ ਲੈ ਕੇ। ਆਪਣੇ 5 ਸਾਲ ਜਿਹੜੇ ਆ ਕਾਂਗਰਸ 'ਚ ਪੂਰੇ ਕਰਨ ਤੋਂ ਬਾਅਦ 'ਚ ਹੁਣ ਐਲਾਨ ਕਰ ਦਿੱਤਾ ਵੀ ਉਹ ਰਿਜ਼ਾਈਨ ਕਰਨ ਜਾ ਰਹੀ ਆ। ਸੋ ਆਪਣੀ ਪੈਨਸ਼ਨ ਵਗੈਰਾ ਪੱਕਿਆਂ ਕਰਕੇ ਮਾਰਜਰੀ ਟੇਲਰ ਗ੍ਰੀਨ ਉਹ ਹੁਣ ਬਾਹਰ ਦਾ ਰਸਤਾ ਜਿਹੜਾ ਆ ਉਸਨੇ ਅਪਣਾ ਲਿਆ। ਕਹਿੰਦੀ ਵੀ ਉਹ ਹੁਣ ਰਿਜ਼ਾਈਨ ਕਰੂਗੀ ਕਾਂਗਰਸ ਦੇ ਵਿੱਚੋਂ ਅਗਲੇ ਸਾਲ ਦੇ ਵਿੱਚ। ਪ੍ਰਾਇਮਰੀ ਦਾ ਵੀ ਡਰ ਹੋਊਗਾ ਤੇ ਇੱਥੋਂ ਦੋ ਚੀਜ਼ਾਂ ਪਤਾ ਲੱਗ ਗਈਆਂ ਵੀ ਟਰੰਪ ਹੁਣਾਂ ਦੇ ਮੋਹਰੇ ਜਿਹੜਾ ਵੀ ਕੋਈ ਅੜਦਾ ਹੈ, ਖਾਸ ਕਰਕੇ ਰਿਪਬਲਿਕਨ ਪਾਰਟੀ 'ਚ, ਉਹਦਾ ਭਵਿੱਖ ਹੈ ਨਹੀਂ। ਸੋ ਟਰੰਪ ਹੁਣਾਂ ਨੇ ਪੂਰਾ ਕੰਟਰੋਲ ਪਾਰਟੀ ਦੇ ਉੱਤੇ ਪੂਰੀ ਜਿਹੜੀ ਪਕੜ ਆ ਉਹ ਮਜ਼ਬੂਤ ਕਰਕੇ ਜਿਹੜੀ ਉਹ ਰੱਖੀ ਆ। ਜਿੱਥੇ ਜੈਫਰੀ ਐਪਸਟੀਨ ਇਨਵੈਸਟੀਗੇਸ਼ਨ ਦੀ ਹੈਂਡਲਿੰਗ ਨੂੰ ਲੈ ਕੇ ਟਰੰਪ ਐਡਮਿਨਿਸਟ੍ਰੇਸ਼ਨ ਦੀ ਨਿੰਦਾ ਕਰਦੇ ਰਹੇ, ਉਹ ਕ੍ਰਿਟੀਸਾਈਜ਼ ਕਰਦੇ ਰਹੇ ਆ, ਤੇ ਹੁਣ ਜਿਹੜੀ ਪੈਨਸ਼ਨ ਪੱਕੀ ਹੋਣ ਦੇ ਉੱਤੇ ਉਹਨਾਂ ਨੇ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ। 4 ਪੇਜਾਂ ਦੀ ਜਿਹੜੀ ਸਟੇਟਮੈਂਟ ਆ ਉਹ ਜਾਰੀ ਕਰਦੇ ਹੋਏ ਕਿਹਾ ਵੀ ਅਮਰੀਕਨ ਵੂਮਨ ਦੇ ਲਈ ਸਟੈਂਡ ਅਪ ਜਿਹੜਾ ਉਹ ਕੀਤਾ ਆ। ਜਿਹੜੀਆਂ 14 ਸਾਲ ਦੀਆਂ ਬੱਚੀਆਂ ਦੇ ਨਾਲ ਘਿਨਾਉਣੇ ਕੰਮ ਜਿਹੜੇ ਹੋਏ ਆ, ਟ੍ਰੈਫਿਕ ਹੋਏ ਨੇ, ਰੇਪ ਹੋਏ ਨੇ, ਯੂਜ਼ ਕੀਤੇ ਗਏ ਨੇ ਰਿਚ ਪਾਵਰਫੁਲ ਮੈਨ ਦੇ ਕਰਕੇ, ਉਸ ਦੇ ਕਰਕੇ ਉਸ ਨੂੰ ਟ੍ਰੇਟਰ ਤੱਕ ਵੀ ਜਿਹੜਾ ਉਹ ਆਖਿਆ ਗਿਆ। ਇੱਥੋਂ ਤੱਕ ਕਿ ਰਾਸ਼ਟਰਪਤੀ ਟਰੰਪ ਨੇ ਉਸ ਨੂੰ ਥ੍ਰੈਟਨ ਤੱਕ ਵੀ ਕੀਤਾ, ਜਿਹੜੀਆਂ ਕੀਤੀਆਂ, ਤੇ ਕਹਿੰਦੇ ਵੀ ਇਸ ਚੀਜ਼ ਦੇ ਲਈ ਜਿਹੜੀ ਮੈਂ ਲੜੀ ਹੈਗੀ ਆ। 2021 ਤੋਂ ਇਹ ਹਾਊਸ ਦੇ ਵਿੱਚ ਸਰਵ ਕਰ ਰਹੀ ਸੀ, ਪਰ ਪਿਛਲੇ ਹਫਤੇ ਹੀ ਜਿਹੜੀ ਅਸਲ ਜਿਹੜੀ ਲੜਾਈ ਆ ਟਰੰਪ ਹੋਣਾ ਦੇ ਨਾਲ ਇਹਨਾਂ ਦੀ ਜਿਹੜੀ ਉਹ ਹੋਈ ਸੀਗੀ, ਤੂੰ ਮੈਂ ਇਸ ਹਿਸਾਬ ਦੇ ਨਾਲ ਹੋਈ ਸੀ। ਇੱਕ ਛੋਟੀ ਜਿਹੀ ਜਿਹੜੀ ਉਹਨਾਂ ਨੇ ਫੋਨ ਇੰਟਰਵਿਊ ABC ਨਿਊਜ਼ ਵਾਲਿਆਂ ਦੇ ਨਾਲ ਕਰਦੇ ਹੋਏ ਜਿਹੜਾ ਉਹ ਕਿਹਾ ਵੀ ਟਰੰਪ ਨੇ ਕਿਹਾ ਵੀ ਟਰੰਪ ਉਹਨਾਂ ਦਾ ਬਿਆਨ ਸੀਗਾ ਵੀ ਇਹਦਾ ਜਿਹੜਾ ਰੈਜ਼ਿਗਨੇਸ਼ਨ ਆ ਮੁਲਕ ਦੇ ਲਈ ਬਹੁਤ ਸ਼ਾਨਦਾਰ ਖਬਰ ਹੈਗੀ ਆ। ਤੇ ਕਹਿੰਦੇ ਵੀ ਉਹਨਾਂ ਨੇ ਕਿਹਾ ਵੀ ਉਹਦਾ ਕੋਈ ਪਲਾਨ ਨਹੀਂ ਆ ਵੀ ਉਸ ਦੇ ਨਾਲ ਉਹ ਗੱਲ ਕਰਨਗੇ, ਤੇ ਪਰ ਮੈਂ ਉਹਨੂੰ ਵਿਸ਼ਿਜ਼ ਹਰ ਵੈਲ। ਸੋ ਇਹ ਜਿਹੜਾ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਮਾਰਜਰੀ ਟੇਲਰ ਗ੍ਰੀਨ ਦੇ ਬਾਰੇ ਆਖਿਆ। ਮਾਗਾ ਦੀ ਮੂਵਮੈਂਟ ਨੂੰ ਡਿਫਾਈਨ ਕਰਨ ਦੇ ਵਿੱਚ ਇਸ ਦਾ ਕਾਫੀ ਵੱਡਾ ਰੋਲ ਰਿਹਾ ਮਾਰਜਰੀ ਟੇਲਰ ਗ੍ਰੀਨ ਦਾ। 6 ਜਨਵਰੀ ਦੇ ਜਿਹੜੇ ਅਟੈਕ ਹੋਏ ਸੀ ਉਹਨਾਂ ਲੋਕਾਂ ਨੂੰ ਬੇਸਿਕਲੀ ਜਿਹੜੇ 1500 ਜਾਣਿਆਂ ਨੂੰ ਹਰਜੋਤ ਸਿੰਘ ਜੀ ਜਿਹੜੀ ਰਾਹਤ ਮਿਲੀ ਆ, ਜਿਹੜੀ ਮਾਫੀ ਮਿਲੀ ਆ ਟਰੰਪ ਹੋਣਾ ਦੇ ਕੋਲੋਂ, ਉਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਰੋਲ ਮਾਰਜਰੀ ਟੇਲਰ ਗ੍ਰੀਨ ਦਾ ਇੱਕ ਸੀਗਾ। ਇਹ ਉੱਥੇ ਕੈਦ 'ਚ ਜਾ ਕੇ J6 ਵਾਲੇ ਜਿਹੜੇ ਗਾਣੇ ਗੂਣੇ ਤੇ ਹੋਰ ਪਤਾ ਨਹੀਂ ਕਈ ਕੁਛ ਜਿਹੜਾ ਆ ਉਹਦਾ ਦਾ ਉੱਥੇ ਉਸ ਟਾਈਮ ਦੇ ਉੱਤੇ ਚੱਲਦਾ ਜਿਹੜਾ ਉਹ ਰਿਹਾ ਸੀਗਾ। ਸੋ ਇਹ ਸਾਰੀਆਂ ਚੀਜ਼ਾਂ ਆ ਉਹ ਆਪਣੇ ਸਾਹਮਣੇ ਆ, ਪਰ ਮਾਰਜਰੀ ਟੇਲਰ ਗ੍ਰੀਨ ਉਹ ਹੁਣ ਜਿਹੜੀ ਅਸਤੀਫਾ ਦੇ ਗਈ ਆ। ਕੈਂਟਕੀ ਦਾ ਇੱਕ ਹੋਰ ਰਿਪਰੈਜ਼ੈਂਟੇਟਿਵ ਹੈਗਾ ਥਾਮਸ ਮੈਸੀ, ਉਹ ਵੀ ਕਿਤੇ ਨਾ ਕਿਤੇ ਟਰੰਪ ਉਹਨਾਂ ਨੂੰ ਕ੍ਰਿਟੀਸਾਈਜ਼ ਕਰਦਾ ਰਹਿੰਦਾ। ਡਿਪਾਰਟਮੈਂਟ ਆਫ ਜਸਟਿਸ ਨੂੰ ਕੰਪੈਲ ਕਰ ਰਹੇ ਆ ਵੀ ਜਿਹੜੀਆਂ ਐਪਸਟੀਨ ਫਾਈਲਸ ਆ ਉਹ ਜਨਤਕ ਜਿਹੜੀਆਂ ਉਹ ਕੀਤੀਆਂ ਜਾਣ। ਟਰੰਪ ਹੁਣੀ ਉਸਦੇ ਵੀ ਉਲਟ ਬੋਲਦੇ ਆ। ਸੋ ਹੁਣ ਦੇਖਦੇ ਆ ਵੀ ਇਸ ਦੇ ਨਾਲ ਕੀ ਜਿਹੜਾ ਉਹ ਓਵਰਆਲ ਬਣਦਾ ਹੈਗਾ ਆ। ਸੋ ਰਿਪਬਲਿਕਨਸ ਦੇ ਕੋਲ ਇਸ ਮੌਕੇ 219 ਸੀਟਸ ਨੇ, ਤੇ ਹਾਊਸ ਦੇ ਜਿਹੜੇ ਸਪੀਕਰ ਮਾਈਕ ਜੌਨਸਨ ਆ ਉਹ 220 ਸੀਟ 2 ਦਸੰਬਰ ਨੂੰ ਜਿਹੜੇ ਆ ਉਹ ਪਿਕ ਕਰ ਸਕਦੇ ਆ। ਸਪੈਸ਼ਲ ਇਲੈਕਸ਼ਨ ਟੈਨਸੀ ਦੇ ਵਿੱਚ ਹੋਣ ਜਾ ਰਹੀ ਆ, ਤੇ ਜੇ ਗ੍ਰੀਨ ਅਸਤੀਫਾ ਦੇ ਰਹੀ ਆ ਹੁਣ ਜਨਵਰੀ ਦੇ ਵਿੱਚ, ਤਾਂ ਮੁੜ ਕੇ ਫਿਰ 213 ਤੋਂ 219 ਦੇ ਮੁਕਾਬਲੇ ਜਿਹੜਾ ਆ ਉਹ ਆંકੜਾ ਹਾਊਸ ਦੇ ਵਿੱਚ ਜਿਹੜਾ ਉਹ ਰਹੇਗਾ ਜਨਵਰੀ ਆਉਂਦਿਆਂ ਇਸ ਦੇ ਅਸਤੀਫਾ ਜਿਹੜੇ ਉਹ ਦੇਣ ਤੋਂ ਬਾਅਦ 'ਚ। ਜੀ, ਅਗਲੀ ਖਬਰ ਵੱਲ ਚਲੀਏ। ਕਹਿੰਦੇ ਵੀ ਜੋ ਫੈਡਰਲ ਗਵਰਨਮੈਂਟ ਆ, ਖਾਸ ਕਰਕੇ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲੇ ਬਾਰਡਰ ਪੈਟਰੋਲ ਏਜੰਟਸ,
ਉਹ ਲੋਕਾਂ ਨੂੰ ਕਿਸ ਤਰ੍ਹਾਂ ਜਿਹੜੀ ਉਹਨਾਂ ਦੀ ਸਰਵੇਲੈਂਸ ਕਰ ਰਹੇ ਹੈਗੇ ਆ, ਖਾਸ ਕਰਕੇ ਜਿਹੜੇ ਪ੍ਰੋਟੈਸਟਰਸ ਤੇ ਐਕਟਿਵਿਸਟਸ ਹੈਗੇ ਆ। ਕਹਿੰਦੇ ਵੀ 2025 ਦੇ ਵਿੱਚ ਇਹ ਹੁਣ ਸੀਕ੍ਰੇਟ ਨਹੀਂ ਰਿਹਾ ਵੀ ਅਮਰੀਕਨਸ ਨੂੰ ਆਪਣੇ ਆਪ ਨੂੰ ਬਚਾਉਣਾ ਪਊਗਾ। ਨਵੇਂ ਕੈਮਰੇ ਲਾਏ ਗਏ ਆ ਜਿਹਦੇ 'ਚ ਪ੍ਰੋਟੈਸਟਰਸ ਨੂੰ ਜਿਹੜੇ ਸਟਰੀਟਸ ਦੇ ਉੱਤੇ ਸ਼ਹਿਰਾਂ ਦੇ ਵਿੱਚ ਜਿੱਥੇ ਵੀ ਕਿਤੇ ਪ੍ਰੋਟੈਸਟ ਕਰਦੇ ਆ ਉਹਨਾਂ ਦੀਆਂ ਪਿਕਚਰਾਂ ਲਈਆਂ ਜਾਂਦੀਆਂ, ਲਾਈਵ ਦੇਖਿਆ ਜਾਂਦਾ। ਬਹੁਤ ਸਾਰੇ ਹਾਈਵੇਜ਼ ਦੇ ਉੱਤੇ ਕੈਮਰੇ ਲਾਏ ਗਏ ਹੈਗੇ ਆ ਜਿੱਥੇ ਸਰਵੇਲੈਂਸ ਲੋਕਾਂ ਦੀ ਕੀਤੀ ਜਾਂਦੀ ਆ ਵੀ ਕਿਹੜੀ ਕਾਰ ਬਾਰ-ਬਾਰ ਜਾ ਰਹੀ, ਕਿੱਧਰ ਜਾ ਰਹੀ ਹੈਗੀ ਆ, ਕੀ ਕੁਝ ਹੋ ਰਿਹਾ ਹੈਗਾ। ਬਲੌਕ ਸੇਫਟੀ ਆਟੋਮੈਟਿਕ ਲਾਇਸੈਂਸ ਪਲੇਟ ਰੀਡਰਸ ਜਿਹੜੇ ALPRs ਆ, ਇਹ ਹਰ ਇੱਕ ਕਾਰ ਨੂੰ ਜਿਹੜਾ ਟਰੈਕ ਕਰਦੇ ਹੈਗੇ ਉਹਨਾਂ ਨੂੰ ਯੂਜ਼ ਕੀਤਾ ਜਾ ਰਿਹਾ ਹੈਗਾ। 50 ਦੇ ਕਰੀਬ ਫੈਡਰਲ, ਸਟੇਟ ਤੇ ਲੋਕਲ ਏਜੰਸੀਜ਼ ਨੇ ਹੰਡਰਡਸ ਆਫ ਸਰਚਿਸ ਇਸ ਫਲੌਕ ਨੈਸ਼ਨਲ ਨੈਟਵਰਕ ਦਾ ਜੋ ਸਰਵੇਲੈਂਸ ਦਾ ਆ ਉਹਦਾ ਡਾਟਾ ਜਿਹੜਾ ਇਕੱਠਾ ਕੀਤਾ ਹੈਗਾ ਆ। ਕਈ ਜਗ੍ਹਾ ਦੇ ਉੱਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਲਾ ਇਨਫੋਰਸਮੈਂਟ ਨੇ ਟਾਰਗੇਟ ਕੀਤਾ ਹੈਗਾ ਐਕਟਿਵਿਸਟ ਗਰੁੱਪਸ ਨੂੰ ਜੋ ਡੈਮੋਨਸਟ੍ਰੇਸ਼ਨਸ ਕਰਦੇ ਹੈਗੇ ਆ। ਸੋ ਫਲੌਕ ਸੇਫਟੀ ਜੋ ਪ੍ਰੋਵਾਈਡ ਕਰਦੀ ਹੈਗੀ ਆ ALPR ਟੈਕਨੋਲੋਜੀ, ਉਹਦੇ ਵਿੱਚ ਹਜ਼ਾਰਾਂ ਹੀ ਐਨਫੋਰਸਮੈਂਟ ਏਜੰਸੀਜ਼ ਜੋ ਆ ਇਹ ਲੋਕਾਂ ਦਾ ਸਾਰਾ ਡਾਟਾ, ਉਹਨਾਂ ਦੇ ਲਾਇਸੈਂਸ ਪਲੇਟ, ਕਲਰ, ਮੇਕ, ਮਾਡਲ ਕਾਰਾਂ ਦਾ ਕੀ ਕੁਝ ਹੋ ਰਿਹਾ ਆ ਉਹ ਇਕੱਠਾ ਕਰ ਰਹੇ ਹੈਗੇ ਆ। ਕਹਿੰਦੇ ਭਈ 3900 ਦੇ ਕਰੀਬ ਏਜੰਸੀਜ਼ ਨੇ ਦਸੰਬਰ 2024 ਤੇ ਅਕਤੂਬਰ 2025 ਦੇ ਵਿੱਚ 12 ਮਿਲੀਅਨ ਲੋਕਾਂ ਨੂੰ ਆਲਰੇਡੀ ਸਰਚ ਕਰ ਲਿਆ ਹੈਗਾ। ਸੋ ਹੁਣ ਤੁਸੀਂ ਹਿਸਾਬ ਲਾ ਲਓ ਵੀ ਤੁਹਾਡਾ ਕਿੰਨਾ ਕੁ ਡਾਟਾ ਜਿਹੜਾ ਆ ਗਵਰਨਮੈਂਟ ਦੇ ਕੋਲ ਚਲੇ ਗਿਆ ਹੈਗਾ। ਟਲਸਾ ਪੁਲਿਸ ਡਿਪਾਰਟਮੈਂਟ ਜੋ ਓਕਲਾਹੋਮਾ ਦੇ ਵਿੱਚ ਆ, ਉਹ ਸਭ ਤੋਂ ਜ਼ਿਆਦਾ ਕਹਿੰਦੇ ਵੀ ਇਸ ਡਾਟੇ ਨੂੰ ਯੂਜ਼ ਕਰਦੇ ਹੈਗੇ ਆ। ਤੇ ਕਿੱਥੇ-ਕਿੱਥੇ ਪ੍ਰੋਟੈਸਟ ਹੋ ਰਹੇ ਆ, ਡਿਪੋਰਟੇਸ਼ਨ ਰੇਟਸ ਦੇ ਉੱਤੇ ਲੋਕ ਜਾ ਰਹੇ ਹੈਗੇ ਆ। ਸੋ ਇਹ ਇੱਕ ਚਿੰਤਾ ਦਾ ਵਿਸ਼ਾ ਵੀ ਆ ਲੋਕਾਂ ਲਈ ਜਿਹੜੀ ਫਰੀडम ਆਫ ਸਪੀਚ ਨੂੰ ਲੈ ਕੇ ਵੀ ਇਹ ਤਾਂ ਸ਼ਰੇਆਮ ਜਿਹੜਾ ਆਪਣਾ ਮੁਲਕ ਆ ਉਹ ਕਿੱਧਰ ਨੂੰ ਜਾ ਰਿਹਾ ਹੈਗਾ। ਕਹਿੰਦੇ ਵੀ ਪ੍ਰੋਟੈਸਟ ਦੇ ਉੱਤੇ ਕੋਈ ਕ੍ਰਾਈਮ ਨਹੀਂ ਅਕਰ ਹੁੰਦਾ ਹੈਗਾ। ਇਹ ਆਪਾਂ ਨੂੰ ਵੀ ਪਤਾ ਵੀ ਕਿੰਨੇ ਕੁ ਕ੍ਰਾਈਮ ਹੁੰਦੇ ਜਦੋਂ ਪ੍ਰੋਟੈਸਟ ਹੁੰਦੇ ਹੈਗੇ ਆ। ਪਿਛਲੇ 8-9 ਮਹੀਨਿਆਂ 'ਚ ਦੇਖ ਲਓ ਕਿੱਡੇ ਵੱਡੇ ਜਿਹੜੇ ਪ੍ਰੋਟੈਸਟ ਹੋਏ ਹੈਗੇ ਆ ਨੋ ਕਿੰਗਸ ਡੇ ਨੂੰ ਲੈ ਕੇ। ਕਿਤੇ ਵੀ ਕੋਈ ਏਦਾਂ ਦੀ ਘਟਨਾ ਨਹੀਂ ਵਾਪਰੀ ਜਿੱਥੇ ਕਿਤੇ ਕ੍ਰਾਈਮ ਹੋਇਆ ਹੋਵੇ। ਪਰ ਜਿੱਥੇ ਕ੍ਰਾਈਮ ਹੁੰਦਾ ਸਮੈਸ਼ ਐਂਡ ਗ੍ਰੈਬ ਜਾਂ ਹੋਰ ਇੰਨਾ, ਉੱਥੇ ਜਿਹੜੀ ਗਵਰਨਮੈਂਟ ਆ ਉਹ ਕਿਉਂ ਨਹੀਂ ਐਕਸ਼ਨ ਲੈ ਰਹੀ ਹੈਗੀ। ਜਿਹੜੇ ਉਹ ਹੱਥ ਤੇ ਸਮਾਲ ਹੱਥ ਧਰ ਕੇ ਬਿਜ਼ਨੈਸਸ ਦਾ ਬੈਠੀ ਰਹਿੰਦੀ ਆ। ਜਾਂ ਸਮਾਲ ਬਿਜ਼ਨੈਸਸ ਆ ਇੰਨੇ ਹਰਟ ਹੋ ਰਹੇ ਹੈਗੇ ਆ, ਬੰਦ ਹੋ ਰਹੇ ਹੈਗੇ ਆ। ਸੋ ਇਹ ਇੱਕ ਹੁਣ ਜਿਹੜੀ ਆ ਲਗਭਗ ਕਹਿੰਦੇ ਵੀ ਹਰ ਇੱਕ ਲਾ ਇਨਫੋਰਸਮੈਂਟ ਏਜੰਸੀ ਜਿਹੜੀ ਆ ਉਹ ਉਹਨਾਂ ਨੇ ਨੋ ਕਿੰਗਸ ਰੈਲੀ ਜਦੋਂ ਹੋਈ ਆ ਉਹਦੇ ਵਿੱਚ ਹਿੱਸਾ ਲਿਆ। ਈਵਨ ਦੋ ਬਾਹਰੋਂ ਜਦੋਂ ਉਹ ਬੋਲਦੇ ਆ ਉਹ ਕਹਿੰਦੇ ਵੀ ਨਹੀਂ ਅਸੀਂ ਫੈਡਰਲ ਗਵਰਨਮੈਂਟ ਦੇ ਨਾਲ ਕਿਸ ਤਰ੍ਹਾਂ ਨਾਲ ਤੁਹਾਡੀ ਜਿਹੜੀ ਇਨਫੋਰਮੇਸ਼ਨ ਨਹੀਂ ਸ਼ੇਅਰ ਕਰਦੇ, ਪਰ ਅੰਦਰ ਖਾਤੇ ਉਹ ਜਿਹੜੀ ਸਾਰੀ ਦੀ ਸਾਰੀ ਇਨਫੋਰਮੇਸ਼ਨ ਆ ਸ਼ੇਅਰ ਕਰ ਰਹੇ ਹੈਗੇ ਆ। ਤੁਸੀਂ ਹੁਣ ਹਿਸਾਬ ਲਾ ਲਓ ਹਰਜੋਤ ਸਿੰਘ ਜੀ, ਸੈਂਡਵਿਚ ਮਾਰਿਆ ਸੀ ਜਿਸ ਬੰਦੇ ਨੇ ਆਈਸ ਵਾਲਿਆਂ ਦੇ ਉੱਤੇ, ਤੇ ਉਹਨੂੰ ਵੀ ਜਿਹੜਾ ਅੰਦਰ ਇਹਨਾਂ ਨੇ ਕਰ ਲਿਆ ਸੀ। ਬਾਅਦ ਚ ਜਿਊਰੀ ਨੇ ਉਹਨੂੰ ਇਕਵਿਟ ਕਰਤਾ ਸੀਗਾ, ਬਰੀ ਜਿਹੜਾ ਉਹ ਕਰ ਦਿੱਤਾ ਸੀਗਾ। ਜਦੋਂ ਉਹ ਕਰਦਾ ਆਇਆ ਸੀ ਕਹਿੰਦਾ ਜੀ ਸੈਂਡਵਿਚ ਮਾਰਿਆ, ਉਹਦੇ ਵਿੱਚੋਂ ਪਤਾ ਨਹੀਂ ਆਹ ਮੀਟ ਲੱਗਾ, ਮੇਰੇ ਮੂੰਹ ਦੇ ਲਾਗੇ ਜਾ ਕੇ ਐਕਸਪਲੋਡ ਜਿਹੜਾ ਹੋ ਗਿਆ। ਆਈਸ ਦਾ ਜਿਹੜਾ ਫੈਡਰਲ ਏਜੰਟ ਆ ਉਹ ਇਸ ਤਰੀਕੇ ਦੇ ਨਾਲ ਕਹਿ ਰਿਹਾ ਸੀ। ਹੁਣ ਆਈਸ ਵਾਲੇ ਤਾਂ ਹਰਜੋਤ ਸਿੰਘ ਜੀ ਲਾਈਨਾਂ 'ਚ ਸਕੂਲਾਂ ਦੀਆਂ ਲਾਈਨਾਂ 'ਚ ਖੜੇ ਮਾਪਿਆਂ ਨੂੰ ਜਿਹੜੇ ਚੱਕੀ ਜਾ ਰਹੇ ਆ, ਇਹ ਬਗੈਰ ਸੋਚੇ ਸਮਝੇ ਵੀ ਗਾਂ ਨਿਆਣਿਆਂ ਦਾ ਵੀ ਕੀ ਬਣਨਾ। ਤੁਸੀਂ ਭਾਈ ਜੇ ਇਹ ਚੀਜ਼ ਕਰਨੀ ਆ ਇਹਦਾ ਵੀ ਕੋਈ ਇੱਕ ਤਰੀਕਾ ਹੋਣਾ ਚਾਹੀਦਾ। ਉਹ ਅਸੀਂ ਕਹਿੰਦੇ ਵੀ ਨਿਆਣਿਆਂ ਦੇ ਲਈ, ਦੁਨੀਆ ਦੇ ਲਈ ਸਾਨੂੰ ਲਾਈਫ ਦਾ ਮੀਨਿੰਗ ਬਹੁਤ ਆ। ਨਿਆਣੇ ਪਿੱਛੋਂ ਭਾਵੇਂ ਰੁਲੀ ਜਾਣ, ਉਹਦਾ ਉਹਨਾਂ ਨੂੰ ਕੋਈ ਮਤਲਬ ਨਹੀਂ ਜਿਹੜਾ ਉਹ ਬਣ ਜਾਂਦਾ। ਸੋ ਬਹੁਤ ਵਾਰੀ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਆ ਉਹ ਨਾਲ ਦੇ ਨਾਲ ਚੱਲਦੀਆਂ। ਜਿਹੜੇ ਕ੍ਰਿਮੀਨਲ ਆ ਉਹਨੂੰ ਫੜਨਾ ਹੋਰ ਗੱਲ ਆ, ਪਰ ਜਿਹੜੇ ਆਮ ਰੋਜ਼ਮर्रा ਦੀ ਜ਼ਿੰਦਗੀ 'ਚ ਜਿਹਨੇ ਕਿਤੇ ਕੋਈ 40 ਸਾਲ ਪਹਿਲਾਂ ਉਹ ਜਿਹੜੀ ਗ੍ਰੈਂਡਮਾ ਦੀ ਆਪਾਂ ਗੱਲ ਕਰਦੇ ਸੀਗੇ, ਜਿਹੜੀ ਹੁਣੇ ਰੀਸੈਂਟਲੀ ਬੋਸਟਨ ਏਅਰਪੋਰਟ ਤੋਂ ਚੱਕੀ ਸੀ, ਸ਼ੌਪ ਲਿਫਟਿੰਗ ਕੀਤੀ ਆ। ਬਚਪਨ ਦੇ ਵਿੱਚ ਜੇ ਕੋਈ ਇਦਾਂ ਦੀ ਹਰਕਤ ਹੋ ਗਈ ਤਾਂ ਹੁਣ ਉਹਦੇ ਕਰਕੇ ਤੁਸੀਂ ਇੰਨੇ ਵਰ੍ਹਿਆਂ ਬਾਅਦ ਜਾ ਕੇ ਤੁਸੀਂ ਉਹਨੂੰ ਮੁਸ਼ਕਿਲਾਂ ਦਓਗੇ, ਇਹ ਤਾਂ ਕੰਮ ਫਿਰ ਔਖਾ ਹੈਗਾ ਆ। ਬ੍ਰੇਕਿੰਗ ਨਿਊਜ਼ ਆ ਰਹੀ ਹੈ ਹਰਜੋਤ ਸਿੰਘ ਜੀ, ਜੱਜ ਨੇ ਡਿਸਮਿਸ ਕਰ ਦਿੱਤੇ ਆ ਕ੍ਰਿਮੀਨਲ ਕੇਸ ਜਿਹੜੇ ਸਾਬਕਾ FBI ਦੇ ਜਿਹੜੇ ਡਾਇਰੈਕਟਰ ਜੇਮਸ ਕੌਮੀ ਤੇ ਨਿਊਯਾਰਕ ਦੀ ਜਿਹੜੀ ਅਟਾਰਨੀ ਜਨਰਲ ਲਟੀਟੀਆ ਜੇਮਸ ਦੇ ਉਲਟ ਦੋਨਾਂ ਨੇ ਹੀ ਨਾਟ ਗਿਲਟੀ ਜਿਹੜਾ ਆ ਉਹ ਪਲੀ ਕੀਤਾ ਸੀਗਾ। ਸੋ ਸਾਬਕਾ FBI ਡਾਇਰੈਕਟਰ ਜੇਮਸ ਕੌਮੀ ਤੇ ਨਿਊਯਾਰਕ ਦੀ ਅਟਾਰਨੀ ਜਨਰਲ ਜਿਹੜੀ ਲਟੀਟੀਆ ਜੇਮਸ ਆ, ਉਹਨਾਂ ਉਲਟ ਜਿਹੜੇ ਕੇਸ ਲਿਆਂਦੇ ਗਏ ਸੀ। ਸਪੈਸ਼ਲ ਬੀਬੀ ਜਿਹੜੀ ਲਿੰਡਸੀ ਹੈਲੀਗਨ ਟਰੰਪ ਉਹਨਾਂ ਨੇ ਲਿਆਂਦੀ ਸੀ, ਕਿਉਂਕਿ ਕੋਈ ਵੀ ਸੁਹਿਰਦ ਜਿਹੜਾ ਪ੍ਰੋਸੀਕਿਊਟਰ ਉਹਨੂੰ ਪਤਾ ਸੀਗਾ ਵੀ ਇਹਨਾਂ ਕੇਸਾਂ 'ਚ ਸ਼ਾਇਦ ਕੁਝ ਖਾਸ ਨਹੀਂ ਹੈਗਾ। ਉਹਨਾਂ ਨੇ ਇਸ ਨੂੰ ਕੇਸ ਨੂੰ ਚਾਰਜਿਸ ਲਿਆਉਣ ਤੋਂ ਨਾ ਕਰ ਦਿੱਤੀ ਸੀਗੀ
ਤੇ ਇਹ ਬੀਬੀ ਜਿਹੜੀ ਆ ਉਹ ਪੈਰਾਸ਼ੂਟ ਨਾਲ ਲਿਆ ਕੇ ਤੇ ਇਹਨਾਂ ਦੋਨਾਂ ਦੇ ਉਲਟ ਚਾਰजेस ਜਿਹੜੇ ਉਹ ਲਵਾਏ ਗਏ ਤੇ ਇਵੈਂਚੁਅਲੀ ਜਿਹੜੇ ਫੈਡਰਲ ਜੱਜ ਆ ਉਹਨਾਂ ਨੇ ਜਿਹੜੇ ਕ੍ਰਿਮੀਨਲ ਇੰਡਾਈਟਮੈਂਟਸ ਆ ਉਹਨਾਂ ਦੋਨਾਂ ਦੇ ਉਲਟ ਹੀ ਜਿਹੜੀਆਂ ਆ ਉਹ ਰੱਦ ਕਰ ਦਿੱਤੀਆਂ ਆ ਤੇ ਮੁੱਦਾ ਉਹਨਾਂ ਨੇ ਇਹ ਬਣਾਇਆ ਸੀ ਇਹਨਾਂ ਦੋਨਾਂ ਨੇ ਵੀ ਇਹ ਜਿਹੜੀ ਬੀਬੀ ਲਾਈ ਗਈ ਆ ਪ੍ਰੋਸੀਕਿਊਟਰ ਲਾਈ ਗਈ ਆ ਇਹ ਲਾਫੁਲੀ ਅਪੁਆਇੰਟ ਨਹੀਂ ਜਿਹੜੀ ਉਹ ਕੀਤੀ ਗਈ ਸੀ। ਸੋ ਡਿਸਟ੍ਰਿਕਟ ਜੱਜ ਜਿਹੜੇ ਕੈਮਰਨ ਕਰੀ ਉਹਨਾਂ ਨੇ ਆਪਣੀ ਰੂਲਿੰਗ ਦੇ ਵਿੱਚ ਇਸ ਜੱਜ ਨੇ ਜਿਹੜਾ ਉਹ ਲਿਖਿਆ ਆ ਵੀ ਕਹਿੰਦੇ ਵੀ ਮੈਂ ਐਗਰੀ ਕਰਦੀ ਆ ਮਿਸਟਰ ਕੌਮੀ ਦੀ ਅਟਾਰਨੀ ਜਨਰਲ ਦੇ ਅਟੈਂਪਟ ਨੂੰ ਵੀ ਜਿਸ ਤਰੀਕੇ ਦੇ ਨਾਲ ਮਿਸ ਹੈਲੀਗਨ ਨੂੰ ਉਹਨਾਂ ਨੇ ਇੰਟਰਮ US ਅਟਾਰਨੀ ਈਸਟਰਨ ਡਿਸਟ੍ਰਿਕਟ ਆਫ ਵਰਜੀਨੀਆ ਦਾ ਜਿਹੜਾ ਲਾਇਆ ਸੀਗਾ ਉਹ ਇਨਵੈਲਿਡ ਆ ਤੇ ਕਿਉਂਕਿ ਉਹ ਉਹਨਾਂ ਦੀ ਕੋਈ ਲਾਫੁਲ ਅਥਾਰਟੀ ਨਹੀਂ ਬਣਦੀ ਇਹ ਇੰਡਾਈਟਮੈਂਟ ਪ੍ਰੈਜ਼ੈਂਟ ਕਰਨ ਦੇ ਲਈ। ਸੋ ਕਹਿੰਦੇ ਵੀ ਮੈਂ ਮਿਸਟਰ ਕੌਮੀ ਦੇ ਜਿਹੜੇ ਮੋਸ਼ਨ ਆ ਉਸ ਨੂੰ ਗ੍ਰਾਂਟ ਕਰਦੀ ਆ ਤੇ ਜਿਹੜਾ ਇੰਡਾਈਟਮੈਂਟ ਉਸ ਨੂੰ ਡਿਸਮਿਸ ਜਿਹੜਾ ਉਹ ਕਰਦੀ ਹੈਗੀ ਆ। ਸੋ ਸੇਮ ਤਰੀਕੇ ਦੇ ਨਾਲ ਜਿਹੜੇ ਲਟੀਟੀਆ ਜੇਮਸ ਦੇ ਉਲਟ ਵੀ ਇਹੀ ਹਿਸਾਬ ਦੀ ਜਿਹੜੀ ਰੂਲਿੰਗ ਆ ਉਹ ਸੁਣਾਈ ਗਈ ਹੈਗੀ ਆ। ਸੋ ਬੇਸਿਕਲੀ ਟਰੰਪ ਹੁਣਾਂ ਦੇ ਦੁਆਰਾ ਪੈਰਾਸ਼ੂਟ ਨਾਲ ਉਤਾਰੀ ਗਈ ਉਹਨਾਂ ਦੀ ਆਪਣੀ ਪਰਸਨਲ ਲਾਇਰ ਨੂੰ ਜਿਹੜਾ ਈਸਟਰਨ ਡਿਸਟ੍ਰਿਕਟ ਆਫ ਵਰਜੀਨੀਆ ਦੀ US ਅਟਾਰਨੀ ਬਣਾਇਆ ਗਿਆ ਸੀਗਾ ਉਸ ਨੂੰ ਉਸ ਦੇ ਉੱਤੇ ਹੀ ਜਿਹੜੇ ਆ ਕਾਨੂੰਨੀ ਤੌਰ ਦੇ ਉੱਤੇ ਇੱਕ ਹਿਸਾਬ ਦੇ ਨਾਲ ਇਨਵੈਲਿਡ ਉਸ ਨੂੰ ਘੋਸ਼ਿਤ ਕਰ ਦਿੱਤਾ ਗਿਆ ਆ ਇਹ ਇੰਡਾਈਟਮੈਂਟ ਦੇ ਉਲਟ ਰੂਲਿੰਗ ਦਿੰਦੇ ਹੋਏ ਜੀ। ਤੇ ਜਾਂਦੇ ਇੱਕ ਉਹਨਾਂ ਖਾਸ ਕਰਕੇ ਸਰੋਤਿਆਂ ਨੂੰ ਜਿਹੜੇ ਹਮੇਸ਼ਾ ਸਾਨੂੰ ਕਹਿੰਦੇ ਰਹਿੰਦੇ ਆ ਵੀ ਤੁਸੀਂ ਜੀ ਬਹੁਤ ਐਕਸੈਜੂਰੇਟ ਕਰਦੇ ਆ ਡਰਾਣੇ ਰਹਿੰਦੇ ਆ ਇਹ ਕੁਝ ਨਹੀਂ ਵਾਪਰਿਆ। ਨਿਊਯਾਰਕ ਟਾਈਮ ਨੇ ਇੱਕ ਡਾਕੂਮੈਂਟਰੀ ਇਸ਼ੂ ਕੀਤੀ ਆ 4-5 ਦਿਨ ਪਹਿਲਾਂ ਉਹ ਦੇਖਿਓ ਜਰੂਰ ਇਨਸਾਈਡ ਆਈਸ ਡਿਟੈਂਸ਼ਨ ਸਟ੍ਰਿਪਡ ਸ਼ੈਕਲਡ ਸਟਾਰਵਡ ਵੀ ਕਿੱਦਾਂ ਤੁਹਾਨੂੰ ਨੰਗੇ ਕੀਤਾ ਜਾਂਦਾ ਆ ਕਿੱਦਾਂ ਤੁਹਾਡੀਆਂ ਕੜੀਆਂ ਲਾਈਆਂ ਜਾਂਦੀਆਂ ਕਿੱਦਾਂ ਤੁਹਾਨੂੰ ਭੁੱਖੇ ਰਹਿਣ ਦਿੱਤਾ ਜਾਂਦਾ। 3 ਬੰਦਿਆਂ ਦੀ ਉਹਨੇ ਸਟੋਰੀ ਕੀਤੀ ਹੈ ਕੈਨੇਡੀਅਨ ਸਿਟੀਜ਼ਨ ਕੁੜੀ ਆ ਤੇ ਕਿਸ ਤਰ੍ਹਾਂ ਉਹ USA 'ਚ ਵਰਕ ਕਰਦੀ ਸੀ। ਇੱਕ ਹੋਰ ਬੀਬੀ ਆ ਜੋ ਕਿ 20 ਸਾਲਾਂ ਤੋਂ ਗ੍ਰੀਨ ਕਾਰਡ ਹੋਲਡਰ ਆ ਜਿਹਦੇ ਕਿਤੇ ਸਟੂਡੈਂਟ ਸੀ ਕਹਿੰਦੀ ਮੈਂ ਮਰਵਾਨਾ ਯੂਜ਼ ਕੀਤਾ ਸੀ ਜਦ ਕਿ ਉਹ ਸਟੇਟ ਦੇ ਵਿੱਚ ਮਰਵਾਨਾ ਲੀਗਲ ਸੀ ਪਰ ਫੈਡਰਲੀ ਲੀਗਲ ਨਹੀਂ ਸੀ ਤੇ ਉਹਨੂੰ ਅਰੈਸਟ ਕਰ ਲਿਆ ਗਿਆ। ਇੱਕ ਈਜਿਪਟ ਦਾ ਜਰਨਲਿਸਟ ਆ ਉਹ ਕਹਿੰਦਾ ਵੀ ਮੈਂ ਈਜਿਪਟ ਦੇ ਵਿੱਚ ਵਾਰ-ਵਾਰ ਅਰੈਸਟ ਹੋਇਆ ਕਹਿੰਦਾ ਵੀ ਇੰਨਾ ਮਾੜਾ ਵਿਵਹਾਰ ਜਿਹੜਾ ਈਜਿਪਟ 'ਚ ਨਹੀਂ ਸੀ ਜਿੰਨਾ ਮੇਰਾ ਇੱਥੇ ਕੀਤਾ ਗਿਆ। ਕਹਿੰਦਾ ਵੀ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਨੂੰ ਮੈਂ ਸਪੋਰਟ ਕੀਤੀ ਸੀ ਤੇ ਉਹਨੂੰ ਇਹ ਕਹਿ ਰਿਹਾ ਸੀ ਵੀ ਤੂੰ ਉਹ ਟੈਰਰਿਸਟ ਆਰਗੇਨਾਈਜੇਸ਼ਨ ਆ ਕਹਿੰਦੇ ਜਦ ਕਿ ਉਹ ਈਜਿਪਟ ਦੀ ਸਭ ਤੋਂ ਵੱਡੀ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ। ਸੋ ਉਹਨੇ ਕਿਹਾ ਵੀ ਕਿੱਦਾਂ 5 ਦਿਨ ਮੈਂ ਭੁੱਖਾ ਰਿਹਾ ਕੋਈ ਕਹਿੰਦਾ ਕੇਅਰ ਨਹੀਂ ਕਰਦਾ ਸੀ। ਇੱਕ ਬੀਬੀ ਕਹਿੰਦੀ ਵੀ ਸਾਡਾ ਪ੍ਰੈਗਨੈਂਸੀ ਟੈਸਟ ਜਿਹੜਾ ਸਾਰਿਆਂ ਦੇ ਸਾਹਮਣੇ ਲਿਆ ਗਿਆ ਬਾਥਰੂਮ ਓਪਨ ਸੀ 10-10 12-12 ਕੋਈ ਉੱਥੇ ਕੋਈ ਕਿਸੇ ਤਰ੍ਹਾਂ ਦਾ ਪਰਦਾ ਨਹੀਂ ਸੀ। ਸੋ ਜੋ ਕੁਝ ਵਾਪਰ ਰਿਹਾ ਹੈਗਾ ਬਹੁਤ ਸਾਰੀਆਂ ਆਰਗੇਨਾਈਜੇਸ਼ਨ ਇਹਦੇ ਬਾਰੇ ਇਸ਼ੂ ਵੀ ਚੱਕ ਰਹੀਆਂ ਵੀ ਜਿਹੜਾ ਜੋ ਫੈਸਿਲਿਟੀਜ਼ ਹੈਗੀਆਂ ਉਹਨਾਂ ਦੇ ਵਿੱਚ ਜੋ ਕੁਝ ਵਾਪਰ ਰਿਹਾ ਉਹ ਸਹੀ ਨਹੀਂ ਹੈਗਾ ਫੂਡ ਨਹੀਂ ਸਹੀ ਕਈ ਜਗ੍ਹਾ ਚੂਹੇ ਆ ਕਿੰਨਾ ਕੁਝ ਜਿਹੜਾ। ਸੋ ਇਹ ਘੱਟੋ ਘੱਟ ਤੁਸੀਂ ਬਹੁਤ ਸਾਰੇ ਆਪਣੇ ਪੰਜਾਬੀ ਵੀ ਅਰੈਸਟ ਹੋਏ ਆ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਰਹਿੰਦੇ ਆ ਰਿਪੋਰਟ ਵੀ ਹੋ ਗਏ ਆ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਉਹਨਾਂ ਨਾਲ ਕਿੱਦਾਂ ਦਾ ਜਿਹੜਾ ਵਿਵਹਾਰ ਆ ਉਹ ਇਹਨਾਂ ਜੇਲ੍ਹਾਂ ਦੇ ਵਿੱਚ ਵਾਪਰਿਆ ਹੈਗਾ। ਸੋ ਨਿਊਯਾਰਕ ਟਾਈਮ ਨੇ ਇਹ ਇੱਕ ਡਾਕੂਮੈਂਟਰੀ ਬਣਾਈ ਆ ਟਾਈਮ ਲੱਗਾ ਦੇਖਿਓ ਜਰੂਰ ਮੈਂ ਰਾਤੀ ਦੇਖੀ ਸੀ ਥੋੜੇ ਮਿੰਟਾਂ ਦੀ ਆ ਇਨਸਾਈਡ ਆਈਸ ਰਿਟੈਂਸ਼ਨ ਸਟ੍ਰਿਪਡ ਸ਼ੈਕਲ ਤੇ ਸਟਾਰਵਡ ਤੇ ਤੁਹਾਨੂੰ ਰਿਐਲਿਟੀ ਪਤਾ ਲੱਗੂਗਾ ਵੀ ਕੀ ਕੁਝ ਅਮਰੀਕਾ ਦੇ ਵਿੱਚ ਵਾਪਰ ਰਿਹਾ ਹੈਗਾ। ਜੀ ਸਮਾਂ ਸਮਾਪਤ ਹੈ ਹਰਜੋਤ ਸਿੰਘ ਜੀ ਪ੍ਰੋਗਰਾਮ ਦਾ ਇੱਥੇ ਹੀ ਜਿਹੜਾ ਹੁਣ ਇਜਾਜ਼ਤ ਲੈਂਦੇ ਆ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਰ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਦੇਖਦੇ ਰਹੋ ਪੰਜਾਬੀ ਰੇਡੀਓ USA।